बिस्मिल्लाहिर्रहमानिर्रहीम अस्सलामुअलैकुम। खेडा दे नाल मैं आ मुफाज करीम। नाजरीन 2025 का साल पाकिस्तान की क्रिकेट लिए बेहतरीन जा रहा है। पहले असी जनूबी अफ्रीका को शिकस्त दी, फिर श्रीलंका को ODI सीरीज़ हराई, तो हुण ट्राई सीरीज़ में भी साडा जिहड़ा जलवा है वह जारी है। ट्राई सीरीज़ की गल की जाए श्रीलंका की टीम बारे कहा जा रहा है कि श्रीलंका की टीम जिहड़े आसालंका गए ने तबीयत खराबी की वजह तो एक मसला बन गया कि जी वो जानबूझ के खिलाड़ियों को कहते सन कि तुसीं ना खेडो पाकिस्तान गैर महफूज नहीं है। तो श्रीलंका की टीम का हुण मोराल जिन्ना डाउन है और जानबूझ के हारते पे ने। यह मुख्तलिफ लोगों की राय है। तो श्रीलंका की टीम नो डाउट माजी च बड़ा अच्छा खेलती रही है। जिवें एशिया कप च उन्होंने परफॉर्म किया, जिवें हर्षित राणा नूं छक्के मारे सी पाथुम निसांकन, हुण वो जिहड़ा जलवा वो जोश नज़र नहीं आ रहा। यह की वजह हो सकती है? दूजी एक बड़ी अच्छी गल है कि बाबर का बल्ला चल गया, लेकिन मैं वेखदा कुछ लोगों की राय है कि बाबर छोटी टीमां अगे चलता है, वड्डियां दे अगे जाके उन्हें हत्थ पैर फुल जाते हैं। तो साडी कौम खुश ही नहीं होती बाबर चल जाए तां खुश, बाबर ना चले तो फिर गल्लां शुरू कर देंगे ने। तो सारी असी गल करांगे। साडे नाल मौजूद ने तौसीफ साहब बहुत शुक्रिया तुसीं साडे नाल जुड़े हो। जी आयां नूं वध ए दसो तुसीं की दम पड़ता है पाकिस्तान तो? असीं अगे ही जा रहे हैं, पहले राइजिंग स्टार च असीं जित गए हैं तो हुण ट्राई सीरीज़ च भी असीं फड़े नहीं जा रहे। वफाज बहुत बहुत शुक्रिया ਤੁਹਾਡਾ। ਤੁਸੀਂ ਇੱਕ ਮਰਤਬਾ ਫਿਰ ਤੁਸੀਂ ਮੌਕਾ ਦਿੱਤਾ ਬੋਲਣ ਦਾ। ਤੇ ਅਸੀਂ ਕੀ ਦਮ ਕਰਨਾ ਜੀ, ਇਹ ਤੇ ਕ੍ਰੈਡਿਟ ਗੋਸ ਟੂ ਟੀਮ। ਚਲੋ ਕੁਝ ਅੱਛਾ ਤੇ ਹੋ ਰਿਹਾ ਹੈ, ਜੋ ਵੀ ਚਾਹੇ ਛੋਟੀ ਟੀਮਾਂ ਦੇ ਖਿਲਾਫ ਹੋ ਰਿਹਾ ਹੈ, ਚਾਹੇ ਸ਼੍ਰੀਲੰਕਾ ਹੈ, ਜ਼ਿmbabwe ਹੈ, ਕੁਝ ਅੱਛਾ ਹੋ ਰਿਹਾ ਹੈ। ਇਹ ਸਭ ਤੋਂ ਅੱਛੀ ਗੱਲ ਹੈ। ਫਿਰ ਦੂਜੀ ਗੱਲ ਸਿਰਫ ਇਹ ਨਹੀਂ ਕਿ ਸਿਰਫ ਪਾਕਿਸਤਾਨੀ ਟੀਮ ਅੱਛਾ ਕਰ ਰਹੀ ਹੈ। ਤੁਸੀਂ ਵੇਖੋ ਕਿ ਪਾਕਿਸਤਾਨੀ ਜੋ ਸ਼ਹੀਨਜ਼ ਹੈਗੇ ਨੇ, ਹੁਣੀ ਜਿਹੜਾ ਏਸ਼ੀਆ ਕੱਪ ਰਾਈਜ਼ਿੰਗ ਸਟਾਰ ਹੋਇਆ ਹੈ, ਇਹ ਟੀਮ ਸਾਡੀ ਗਈ ਸੀ, ਉਹਦੇ ਵਿੱਚ ਜਿਹੜੇ ਸਾਡੇ ਸਟਾਰਸ ਨੇ, ਕਿਉਂਕਿ ਇੱਕ ਕਮਿੰਗ ਅਪ ਜਿਹੜੇ ਸਟਾਰਸ ਹੈਗੇ ਨੇ ਸਾਡੇ, ਇਹਨਾਂ ਨੇ ਪਾਕਿਸਤਾਨ ਨੂੰ ਜੁਆਇਨ ਕਰਨਾ, ਪਾਕਿਸਤਾਨੀ ਟੀਮ ਨੂੰ, ਤੇ ਬੜੀ ਅੱਛੀ ਗੱਲ ਹੈ। ਤੇ ਉੱਥੇ ਤੇ ਸਾਰੀਆਂ ਟੀਮਾਂ ਸਨ, ਇੰਡੀਆ ਸੀ, ਅਫਗਾਨਿਸਤਾਨ, ਬੰਗਲਾਦੇਸ਼। ਦੇਖੋ ਸਾਊਥ ਅਫਰੀਕਾ ਦੀ ਟੀਮ ਇੱਥੇ ਆਈ, ਤੁਹਾਨੂੰ ਪਤਾ ਹੈ। ਤੇ ਸਾਊਥ ਅਫਰੀਕਾ ਦੀ ਟੀਮ ਜਦੋਂ ਇੱਥੇ ਆਈ ਤੇ ਬੜੀ ਗੱਲਾਂ ਕੀਤੀਆਂ ਗਈਆਂ, ਛੋਟੀ ਟੀਮ ਆਈ ਏ, ਸੀਨੀਅਰ ਪਲੇਅਰ ਨਹੀਂ ਆਏ। ਦੇਖੋ ਇੱਕ ਗੱਲ ਯਾਦ ਰੱਖੋ, ਪਾਕਿਸਤਾਨ ਕਦੇ ਵੀ ਕਿਸੇ ਮੁਲਕ ਨੂੰ ਨਹੀਂ ਕਹਿੰਦਾ ਕਿ ਛੋਟੀ ਟੀਮ ਭੇਜੋ। ਪਾਕਿਸਤਾਨ ਦਾ ਇੱਥੇ ਇਨਵੀਟੇਸ਼ਨ ਹੁੰਦਾ ਕਿ ਟੀਮ ਆਵੇ, ਉਹ ਖੇਡੇ। ਇਹ ਆਪਣੇ ਬੋਰਡ ਦਾ ਡਿਸੀਜਨ ਹੁੰਦਾ ਹੈ ਕਿ ਕਿਸ ਨੂੰ ਭੇਜਣਾ ਹੈ, ਕਿਸ ਨੂੰ ਨਹੀਂ ਭੇਜਣਾ, ਪ੍ਰਾਇੋਰਟੀ ਤੇ ਸੀਨੀਅਰ ਨੂੰ ਰੱਖਣਾ ਹੈ ਕਿ ਨਹੀਂ ਰੱਖਣਾ। ਹੁਣ ਅਫਰੀਕਾ ਨੇ ਨਹੀਂ ਰੱਖਿਆ ਆਪਣੇ ਸੀਨੀਅਰ ਪਲੇਅਰਸ ਨੂੰ, ਇਹ ਉਹਨਾਂ ਦੀ ਮਰਜ਼ੀ ਹੈ, ਅਸੀਂ ਨਹੀਂ ਕਿਹਾ ਪਾਕਿਸਤਾਨ ਨੇ। ਲੇਕਿਨ ਤੁਸੀਂ ਇਹ ਵੇਖੋ ਕਿ ਇੱਥੇ ਜਿਹੜੇ ਪਲੇਅਰ ਆਏ ਸਨ, ਅੱਜ ਉਹਨਾਂ ਨੇ ਇੰਡੀਆ ਨੂੰ ਵਕਤਾ ਪਾਇਆ ਇੰਡੀਆ ਦੇ ਵਿੱਚ। ਤੇ ਅੱਜ ਉਹ ਰੋਂਡੇ ਨੇ। ਹਾਰਮਰ ਜਿਹੜਾ ਉਹਨਾਂ ਦਾ ਸਪਿਨਰ ਸੀ, ਜਦੋਂ ਇੱਥੇ ਉਹ ਪਰਫਾਰਮ ਕਰ ਰਿਹਾ ਸੀ ਪਾਕਿਸਤਾਨ ਦੇ ਅਗੇਂਸਟ, ਤੇ ਉੱਥੇ ਗੱਲ ਕੀਤੀ ਜਾ ਰਹੀ ਸੀ ਕਿ ਬਈ ਇਹ ਵੇਖੋ ਜੀ, ਕੱਲ ਦਾ ਇੱਕ ਮੁੰਡਾ, ਨਵਾਂ ਮੁੰਡਾ ਹੈ, ਤੇ ਉਹ ਉਹਨੇ ਨਚਾਇਆ ਪਾਕਿਸਤਾਨੀ ਬੈਟਰਸ ਨੂੰ, ਤੇ ਉਹ ਵਿਕਟਾਂ ਲੈ ਰਿਹਾ ਉਹਨਾਂ ਦੇ ਖਿਲਾਫ। ਤੇ ਅੱਜ ਉਹੀ ਮੁੰਡਾ ਉੱਥੇ ਜਦੋਂ ਵਿਕਟਾਂ ਲੈ ਰਿਹਾ ਹੈ, ਉਹਨਾਂ ਨੂੰ ਨਚਾ ਰਿਹਾ ਹੈ ਉਹਨਾਂ ਦੀ ਆਪਣੀ ਹੋਮ ਗਰਾਊਂਡ ਦੇ ਉੱਤੇ, ਤੇ ਉਹ ਤਾਰੀਫ ਕਰਨ ਤੇ ਮਜਬੂਰ ਹੋ ਗਏ ਨੇ। ਤੇ ਸੁੱਥੂ ਸੈਮੀ ਜਿਨੇ ਇੱਥੇ ਸੈਂਚੁਰੀ ਮਾਰੀ ਸੀ, ਉਹ ਹਾਲਾਂਕਿ ਬੋਲਰ ਸੀ, ਲੈਫਟ ਆਰਮ ਸਪਿਨਰ, ਉਹਨੇ ਉੱਥੇ ਜਾ ਕੇ ਵੀ ਸੈਂਚੁਰੀ ਮਾਰੀ। ਤੇ ਜਿਹੜੀ ਬੰਦਾ ਗੱਲਾਂ ਕਰਦਾ ਹੈ ਫਿਰ ਉਹਦੇ ਸਾਹਮਣੇ ਵੀ ਆਉਂਦੀਆਂ ਨੇ, ਤੇ ਉਹਨਾਂ ਦੇ ਸਾਹਮਣੇ ਇਹ ਗੱਲ ਆਈ ਹੈ। ਤੇ ਦੇਖੋ ਇਹ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਇੱਥੇ ਛੋਟੀ ਟੀਮਾਂ ਆ ਰਹੀਆਂ ਨੇ ਤੇ ਇਹਦਾ ਕੋਈ ਫਾਇਦਾ ਨਹੀਂ। ਦੇਖੋ ਫਾਇਦਾ ਹੋਵੇ ਨਾ ਹੋਵੇ, ਅਸੀਂ ਆਪਣੀ ਕ੍ਰਿਕਟ ਚਲਾਣੀ ਹੈ, ਅਸੀਂ ਆਪਣੇ ਮੁਲਕ ਦੇ ਵਿੱਚ ਵੀ ਟੀਮਾਂ ਲੈ ਕੇ ਆਣੀ ਹੈ, ਉਹਨਾਂ ਦਾ ਡਿਸੀਜਨ ਹੈ। ਉਹ ਛੋਟੀ ਟੀਮ ਘੱਲਣ ਜਾਂ ਵੱਡੀ ਟੀਮ ਘੱਲਣ, ਉਹਨਾਂ ਦੀ ਆਪਣੀ ਮਰਜ਼ੀ ਹੈ, ਲੇਕਿਨ ਅਸੀਂ ਅੱਛੀ ਕ੍ਰਿਕਟ ਖੇਡਣੀ ਹੈ। ਹਾਂ, ਸਾਡਾ ਇੱਕ ਇਹ ਬੜਾ ਅਲਮੀਆ ਹੈ ਕਿ ਅਸੀਂ ਬਾਹਰ ਜਾ ਕੇ ਇੰਗਲੈਂਡ, ਆਸਟ੍ਰੇਲੀਆ, ਸਾਊਥ ਅਫਰੀਕਾ, ਉੱਥੇ ਜਾ ਕੇ ਸਾਡੇ ਕੋਲ ਪਰਫਾਰਮ ਉਸ ਤਰ੍ਹਾਂ ਨਹੀਂ ਹੁੰਦਾ। ਉੱਥੇ ਅਸੀਂ ਸਟਰਗਲ ਕਰਨੇ ਆ, ਲੇਕਿਨ ਉਹਦਾ ਕਸੂਰ ਉਹ ਪਿਚ ਦਾ ਹੁੰਦਾ ਹੈ, ਕਿਉਂਕਿ ਉੱਥੇ ਪਿਚਸ ਚੇਂਜ ਹੋ ਜਾਂਦੀਆਂ ਨੇ, ਉੱਥੇ ਕੰਡੀਸ਼ਨ ਚੇਂਜ ਹੋ ਜਾਂਦੀ ਹੈ। ਪਾਕਿਸਤਾਨ ਦੀ ਕੰਡੀਸ਼ਨਸ, ਪਾਕਿਸਤਾਨ ਦੀ ਪਿਚਸ ਜ਼ਰਾ ਚੇਂਜ ਹੈਗੀਆਂ ਨੇ। ਬਾਕੀ ਰਹਿ ਗਈ ਬਾਬਰ ਆਜ਼ਮ ਦੀ ਗੱਲ, ਤੇ ਬਾਬਰ ਆਜ਼ਮ ਅਗਰ ਚੱਲ ਰਿਹਾ ਹੈ ਤੇ ਸਮਝੋ ਇਹ ਬੜੀ ਖੁਸ਼ਬਖਤੀ ਹੈ ਪਾਕਿਸਤਾਨ ਵਾਸਤੇ। ਜ਼ਿmbabwe ਦੇ ਖਿਲਾਫ ਉਹਨੇ ਪਰਫਾਰਮ ਕੀਤਾ ਹੈ, ਲੇਕਿਨ ਉਹਦਾ ਪਰਫਾਰਮ ਕਰਨਾ ਉਹਦੇ ਵਾਸਤੇ ਬਹੁਤ ਅੱਛਾ ਹੈ। ਔਰ ਅਗਰ ਉਹ ਦੇਖੋ ਸਟ੍ਰਾਈਕ ਰੇਟ ਪਿਛਲੇ ਮੈਚ ਦੇ ਵਿੱਚ ਜ਼ਿmbabwe ਦੇ ਖਿਲਾਫ ਉਹਦਾ ਬਿਹਤਰ ਹੋਇਆ ਹੈ। 50 ਬੋਲਾਂ ਦੇ ਉੱਤੇ ਉਹਨੇ 72 ਰਨਸ ਦੀ ਇਨਿੰਗਸ ਖੇਡੀ ਹੈ, ਬੜੀ ਅੱਛੀ ਗੱਲ ਹੈ, ਕੌਨਫੀਡੈਂਸ ਮਿਲਦਾ ਹੈ, ਉਹਨੂੰ ਵੀ ਕੌਨਫੀਡੈਂਸ ਮਿਲਿਆ ਹੋਏਗਾ। ਲੇਕਿਨ ਇੱਕ ਬੜੀ ਬਿਹਤਰੀਨ ਗੱਲ ਹੈ ਜਿਹੜੀ ਮੈਨੂੰ ਬੜੀ ਪਸੰਦ ਆ ਰਹੀ ਹੈ। ਅੱਜਕੱਲ ਤੁਸੀਂ ਇਹ ਵੇਖੋ ਕਿ ਪਾਕਿਸਤਾਨ ਟੀਮ ਦੇ ਵਿੱਚ ਕੰਬੀਨੇਸ਼ਨ ਹੁਣ ਬਣਦਾ ਜਾ ਰਿਹਾ ਹੈ। ਸਾਡੇ ਕੋਲ ਇੱਕ ਲੋਟ ਇਕੱਠੀ ਹੋ ਗਈ, ਉਹ ਲੋਟ ਕਿਹੜੀ ਹੈ? ਸਪਿਨਰਸ ਦੀ। ਸਾਡੇ ਕੋਲ ਪਹਿਲੇ ਸਪਿਨਰ ਲੱਭਦਾ ਹੀ ਨਹੀਂ ਸੀ। ਹੁਣ ਤੁਸੀਂ ਵੇਖੋ ਪਾਕਿਸਤਾਨੀ ਟੀਮ ਦੇ ਵਿੱਚ ਅਬਰਾਰ ਹੈ ਹੁਣੀ, ਫਿਰ ਤੁਸੀਂ ਵੇਖੋ ਤੁਹਾਡੇ ਕੋਲ ਫੈਸਲ ਅਕਰਮ ਉੱਥੇ ਬੈਠਾ ਹੈ, ਫਿਰ ਤੁਸੀਂ ਵੇਖੋ ਉਸਮਾਨ ਤਾਰਿਕ ਜਿਹੜਾ ਲਾਸਟ ਟਾਈਮ ਖੇਡਿਆ, ਹੈਟ੍ਰਿਕ ਕੀਤੀ ਉਹਨੇ। ਉਸਮਾਨ ਤਾਰਿਕ ਇੱਕ ਬੜਾ ਮਿਸਟਰੀ ਸਪਿਨਰ ਹੈ, ਹੁਣੇ ਤੱਕ ਸਮਝ ਨਹੀਂ ਆ ਰਿਹਾ, ਕਿਸੇ ਦੀ ਵੀ ਰੇਂਜ ਦੇ ਵਿੱਚ ਨਹੀਂ ਆ ਰਿਹਾ ਉਹ।
ਉਸਮਾਨ ਇਬਰਾਰ ਬਾਰੇ ਬੜਾ ਅੱਛਾ ਗੱਲ ਸਾਡੇ ਕੋਲ ਕੀਤੀ ਜਾ ਰਹੀ ਹੈ, ਖਾਸ ਤੌਰ ਤੇ ਜਿਹੜੇ ਇੰਡੀਅਨ ਸ਼ਾਇਕੀਨ ਨੇ ਉਹ ਕਹਿੰਦੇ ਨੇ ਜੀ ਜਦੋਂ ਇਹ ਬੋਲਿੰਗ ਕਰਦੇ ਨੇ ਤੇ ਬੈਟਰਸ ਨੂੰ ਟਾਈਮਿੰਗ ਤੇ ਬੜਾ ਮਸਲਾ ਹੁੰਦਾ, ਇਹਨਾਂ ਦਾ ਜਿਹੜਾ ਐਕਸ਼ਨ ਹੈ ਉਹ ਫਿਰ ਮਸ਼ਕੂਕ ਹੋਣਾ ਚਾਹੀਦਾ। ਜੇ ਇਹਨਾਂ ਦੀ ਮਿਸਾਲ ਲੈ ਲਏ ਤੇ ਰਵੀਚੰਦਰਨ ਅਸ਼ਵਿਨ ਬਾਰੇ ਚ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਸੁਨੀਲ ਨਾਰਾਇਣ ਬਾਰੇ ਕਿਸੇ ਨੇ ਗੱਲ ਨਹੀਂ ਕੀਤੀ, ਤੇ ਜਸਪ੍ਰੀਤ ਬੁਮਰਾਹ ਦਾ ਤੁਸੀਂ ਐਕਸ਼ਨ ਵੇਖ ਲਓ। ਨਹੀਂ, ਅਸ਼ਵਿਨ ਤੇ ਚਲੋ ਫਿਰ ਵੀ ਠੀਕ ਸੀ, ਇਹਨਾਂ ਦਾ ਇੱਕ ਹੋਰ ਬੋਲਰ ਸੀ, ਮੈਨੂੰ ਨਾਂ ਭੁੱਲ ਗਿਆ ਉਹਦਾ ਐਕਸ਼ਨ ਅਗਰ ਤੁਸੀਂ ਦੇਖੋਗੇ ਉਹ ਤੇ ਬਿਲਕੁਲ ਹੀ, ਯਾਨੀ ਕਿ ਉਹਦਾ ਜਿਹੜਾ ਆਮ ਸੀ ਉਹ ਤੇ ਬਿਲਕੁਲ ਉੱਤੋਂ ਨਹੀਂ ਆਉਂਦੀ ਸੀ, ਉਹ ਤੇ ਬਿਲਕੁਲ ਸਾਈਡ ਤੋਂ ਆਮ ਆਉਂਦੀ ਸੀ, ਸਪਿਨਰ ਸੀ। ਮੈਨੂੰ ਨਾਂ ਯਾਦ ਨਹੀਂ ਆ ਰਿਹਾ, ਬੜੇ ਥੋੜੇ ਮੈਚ ਖੇਡੇ ਨੇ, ਯਾਦਵ ਸ਼ਾਇਦ ਇਸ ਤਰ੍ਹਾਂ ਕਰਕੇ ਨਾਮ ਹੈਗਾ ਸੀ, ਤੇ ਉਹ ਤੇ ਬਲਕਿ ਉਹਦਾ ਐਕਸ਼ਨ ਰਿਪੋਰਟ ਵੀ ਹੋਇਆ ਸੀ। ਉਹਦਾ ਅਗਰ ਐਕਸ਼ਨ ਰਿਪੋਰਟ ਨਹੀਂ ਹੋਇਆ ਕਿਉਂਕਿ ਉਹਦਾ ਤੇ ਇਹਦਾ ਐਕਸ਼ਨ ਮਿਲਦਾ ਜੁਲਦਾ, ਕਿਉਂਕਿ ਉਤੋਂ ਬਾਹ ਨਹੀਂ ਆਉਂਦੀ ਉਸਮਾਨ ਤਾਰਿਕ ਦੀ। ਉਹ ਜਿਹੜਾ ਐਂਗਲ ਇੱਕ ਖਾਸ ਦੱਸਿਆ ਜਾਂਦਾ ਹੈ ਇਸ ਕ੍ਰਿਕਟ ਦੇ ਵਿੱਚ, ਬੋਲਿੰਗ ਦੇ ਵਿੱਚ, ਉਸ ਐਂਗਲ ਤੋਂ ਅਗਰ ਤੁਸੀਂ ਬੋਲਿੰਗ ਕਰ ਰਹੇ ਹੋ ਤਾਂ ਠੀਕ ਹੈ, ਅਗਰ ਕਿੱਥੇ 19 ਵੀ ਹੋ ਗਿਆ ਤੇ ਤੁਹਾਡਾ ਐਕਸ਼ਨ ਮਸ਼ਕੂਕ ਹੋ ਜਾਏਗਾ। ਲੇਕਿਨ ਉਸਮਾਨ ਤਾਰਿਕ ਆਪਣੇ ਆਪ ਨੂੰ ਕਲੀਅਰ ਕਰਵਾ ਕੇ ਆਇਆ ਹੈ। ਇੰਡੀਅਨ ਮੀਡੀਆ ਨੇ ਗੱਲ ਕਰਨੀ ਤੇ ਉਹਨੇ ਲਾਜ਼ਮੀ ਕਰਨੀ, ਲੇਕਿਨ ਮੈਂ ਗੱਲ ਬੜੀ ਇੰਪੋਰਟੈਂਟ ਕਰ ਰਿਹਾ, ਪਾਕਿਸਤਾਨੀ ਟੀਮ ਵਾਸਤੇ ਬੜੀ ਅੱਛੀ ਗੱਲ ਹੈ। ਮੈਂ ਜਲਦੀ ਜੇ ਮੈਂ ਗੱਲ ਕਰ ਦਿੰਦਾ, ਫੈਸਲ ਅਕਰਮ ਹੋ ਗਿਆ, ਇਬਰਾਰ ਹੋ ਗਿਆ, ਉਸਮਾਨ ਤਾਰਿਕ ਹੋ ਗਿਆ, ਫਿਰ ਸ਼ਾਹੀਨ ਦੇ ਵਿੱਚ ਤੁਸੀਂ ਵੇਖੋ ਉੱਥੇ ਮੁੰਡੇ ਤਿਆਰ ਹੋ ਰਹੇ ਨੇ, ਉੱਥੇ ਸੁਫਿਆਨ ਮੁਕੀਮ ਪਰਫਾਰਮ ਕਰ ਰਿਹਾ ਸੀ, ਉੱਥੇ ਉਹ ਸਾਦ ਮਸੂਦ ਪਰਫਾਰਮ ਕਰ ਰਿਹਾ ਸੀ, ਉੱਥੇ ਉਹ ਮਾਸ ਸਦਾਕਤ ਪਰਫਾਰਮ ਕਰ ਰਿਹਾ ਸੀ। ਸਪਿਨਰ ਦੇ ਵਿੱਚ ਗੱਲ ਕਰ ਰਿਹਾ ਵਾਂ, ਫਿਰ ਤੁਸੀਂ ਬੈਟਰ ਦੇ ਵਿੱਚ ਆ ਜਾਓ ਤੇ ਸ਼ਾਹੀਨ ਦੇ ਵਿੱਚ ਮਾਸ ਸਦਾਕਤ ਨੇ ਬੜਾ ਅੱਛਾ ਪਰਫਾਰਮ ਕੀਤਾ, ਫਿਰ ਸਾਦ ਮਸੂਦ ਨੇ ਬੜਾ ਅੱਛਾ ਪਰਫਾਰਮ ਕੀਤਾ ਫਾਈਨਲ ਦੇ ਵਿੱਚ, ਫਿਰ ਸੁਫਿਆਨ ਮੁਕੀਮ ਦੀ ਤੁਸੀਂ ਬੋਲਿੰਗ ਚੁੱਕ ਕੇ ਵੇਖ ਲਓ ਨੇ ਕਿੰਨਾ ਅੱਛਾ ਪਰਫਾਰਮ ਕੀਤਾ। ਇਹ ਸਭ ਤੋਂ ਅੱਛੀ ਗੱਲ ਹੈ ਕਿ ਕੱਲ ਨੂੰ ਜਦੋਂ ਬਾਬਰ ਆਜ਼ਮ ਅਗਰ ਨਹੀਂ ਹੋਏਗਾ T20 ਦੇ ਵਿੱਚ ਤੇ ਇਹ ਮੁੰਡੇ ਸਾਨੂੰ ਕੰਮ ਆਣਗੇ, ਇਹ ਮੁੰਡੇ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣਗੇ। ਅਸੀਂ ਇਹਦੇ ਵਾਸਤੇ ਹੀ ਅਸੀਂ ਬੇਚੈਨ ਹੈਗੇ ਸਾਂ ਕਿ ਪਾਕਿਸਤਾਨ ਦੇ ਵਿੱਚ ਟੈਲੈਂਟ ਕਿਉਂ ਨਹੀਂ ਆ ਰਿਹਾ, ਸਾਡੇ ਕੋਲ ਅੱਛੇ ਸਪਿਨਰ ਕਿਉਂ ਨਹੀਂ ਆ ਰਹੇ। ਲੇਕਿਨ ਅੱਛੀ ਗੱਲ ਹੈ ਤੁਹਾਡੇ ਕੋਲ ਹੁਣ 5-6 ਸਪਿਨਰਸ ਤਿਆਰ ਬੈਠੇ ਨੇ, ਤੁਹਾਡੇ ਕੋਲ ਹੁਣ ਵੈਰਾਈਟੀ ਆ ਗਈ ਹੈ, ਤੁਸੀਂ ਹੁਣ ਇਹਨਾਂ ਨੂੰ ਕਿੱਥੇ ਵੀ ਯੂਜ਼ ਕਰ ਸਕਦੇ ਹੋ, ਤੁਹਾਨੂੰ ਪਰੇਸ਼ਾਨ ਹੋਣ ਦੀ ਗੱਲ ਨਹੀਂ ਹੈ। ਪਿੱਛੇ ਰਹਿ ਗਈ ਤੁਹਾਡੀ ਬੈਟਰਸ ਦੀ ਗੱਲ, ਤੇ ਬੈਟਰਸ ਦੀ ਗੱਲ ਵੀ ਬੜੀ ਅੱਛੀ ਗੱਲ ਹੈ, ਤੁਹਾਡਾ ਮਾਸ ਅਦਾਕਤ ਉੱਤੇ ਆ ਕੇ ਪਰਫਾਰਮ ਕਰ ਰਿਹਾ ਹੈ ਤੇ ਬੜੀ ਅੱਛੀ ਗੱਲ ਹੈ। ਇੱਕ ਦੋ ਮੁੰਡਿਆਂ ਨੇ ਹੋਰ ਵੀ ਪਰਫਾਰਮ ਕੀਤਾ ਉਹਦੇ ਵਿੱਚ, ਸਾਦ ਮਸੂਦ ਕਿਉਂਕਿ ਆਲਰਾਊਂਡਰ ਹੈ, ਇਹਨੇ ਫਾਈਨਲ ਦੇ ਵਿੱਚ ਬੜੀ ਅੱਛੀ ਬੈਟਿੰਗ ਕੀਤੀ ਹੈ, ਸੈਮੀਫਾਈਨਲ ਦੇ ਵਿੱਚ ਬੜੀ ਅੱਛੀ ਬੈਟਿੰਗ ਕੀਤੀ ਹੈ, ਤੇ ਇਹ ਉਹ ਮੁੰਡੇ ਨੇ ਕਿ ਅਗਰ ਤੁਹਾਨੂੰ ਕੱਲ ਨੂੰ ਕੋਈ ਝਟਕਾ ਵੱਜਦਾ ਹੈ ਕਿਸੇ ਦੇ ਵੱਲੋਂ ਤੇ ਕੱਲ ਮੁੰਡੇ ਤੁਹਾਡੇ ਤਿਆਰ ਬੈਠੇ ਹੋਣਗੇ। ਇਹ ਸਭ ਤੋਂ ਅੱਛੀ ਗੱਲ ਹੈ। ਇਹਨਾਂ ਨੂੰ ਨਾਲ ਮੌਕਾ ਵੀ ਹੁਣ ਮਿਲਣਾ ਚਾਹੀਦਾ, ਜਿਸ ਤਰੀਕੇ ਨਾਲ ਫੈਸਲ ਅਕਰਮ ਨੂੰ ਮੌਕਾ ਮਿਲਿਆ ਐਵੇਂ ਇਹਨਾਂ ਨੂੰ ਤਿਆਰ ਕਰਨਾ, ਲੇਕਿਨ ਸਾਨੂੰ ਜਲਦਬਾਜ਼ੀ ਨਹੀਂ ਕਰਨੀ ਕਿ ਯਾਰ ਇਹਨਾਂ ਨੂੰ ਬਸ ਟੀਮ ਚ ਪਾਓ। ਅਸੀਂ ਕਿੰਨੇ ਮੁੰਡੇ ਖਿਡਾ ਸਕਦੇ ਹਾਂ, 11 ਮੁੰਡੇ ਖਿਡਾਣੇ ਨੇ, ਤੁਹਾਡੇ ਸੀਨੀਅਰਸ ਨਹੀਂ ਬੈਠੇ ਨੇ। ਹਾਂ, ਅਗਰ ਪਰਫਾਰਮ ਨਾ ਕਰਨ ਫਿਰ ਤੁਸੀਂ ਉਹਨਾਂ ਦੀ ਜਗ੍ਹਾ ਤੇ ਕੋਈ ਹੋਰ ਲੈ ਕੇ ਆਓ, ਜਿਵੇਂ ਹੁਣੀ ਸਾਇਮ ਅਯੂਬ ਪਰਫਾਰਮ ਸਹੀ ਤਰੀਕੇ ਨਾਲ ਬੈਟਿੰਗ ਦੇ ਵਿੱਚ ਨਹੀਂ ਕਰ ਰਹੇ, ਲੇਕਿਨ ਅਗਰ ਉਹ ਖੇਡ ਰਿਹਾ ਤੇ ਆਪਣੀ ਬੋਲਿੰਗ ਦੇ ਸਰ ਦੇ ਉੱਤੇ ਖੇਡ ਰਿਹਾ। ਲੇਕਿਨ ਜ਼ਾਹਿਰ ਗੱਲ ਹੈ ਮੌਕਾ ਇੱਕ ਹੱਦ ਤੱਕ ਹੀ ਮਿਲਦਾ ਹੈ, ਉਸ ਤੋਂ ਬਾਅਦ ਫਿਰ ਤੁਹਾਡੇ ਕੋਲ ਚਾਂਸ ਨਹੀਂ ਹੁੰਦਾ, ਤੁਸੀਂ ਪਰਫਾਰਮ ਕਰਨਾ ਹੁੰਦਾ ਹੈ। ਲੇਕਿਨ ਅੱਛੀ ਗੱਲ ਹੈ ਕਿ ਪਾਕਿਸਤਾਨ ਕੋਲ ਹੁਣ ਬੈਕਅਪ ਤਿਆਰ ਬੈਠਾ ਹੈ। ਤੁਸੀਂ ਵੇਖ ਲਓ ਕਿ ਸਾਨੂੰ ਜ਼ਿਆਦਾਤਰ ਜਿਹੜੀ ਹੈਲਪ ਮਿਲ ਰਹੀ ਹੈ ਉਹ ਸਪਿਨਰਾਂ ਕੋਲੋਂ ਮਿਲ ਰਹੀ ਹੈ। ਜਿਵੇਂ ਲਾਸਟ ਮੈਚ ਉਸਮਾਨ ਤਾਰਿਕ ਨੇ ਹੈਲਪ ਦਿੱਤੀ ਹੈ, ਇਸੇ ਤਰੀਕੇ ਨਾਲ ਸ਼ਾਹੀਨ ਦੇ ਵਿੱਚ ਵੀ ਸਾਨੂੰ ਸਾਦ ਮਸੂਦ ਨੇ ਤੇ ਮਾਸ ਸਦਾਕਤ ਨੇ ਸਪਿਨਰ ਦੇ ਵਿੱਚ ਹੈਲਪ ਦਿੱਤੀ। ਸੁਫਿਆਨ ਮੁਕੀਮ ਨੇ ਫਾਈਨਲ ਦੇ ਵਿੱਚ ਬੜਾ ਅੱਛਾ ਬੋਲਿੰਗ ਕੀਤੀ ਹੈ, ਤੇ ਯਾਨੀ ਕਿ ਹੁਣ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਮੈਂ ਅਕਸਰ ਗੱਲ ਕਰਦਾ ਸੀ ਸੋਸ਼ਲ ਮੀਡੀਆ ਦੇ ਉੱਤੇ, ਯਾਰ ਸਾਡੇ ਕੋਲ ਸਪਿਨਰ ਕਿੱਥੇ ਗਏ ਨੇ? ਸਈਦ ਅਜਮਲ ਤੋਂ ਬਾਅਦ, ਸਕਲੈਨ ਮੁਸ਼ਤਾਕ ਤੋਂ ਬਾਅਦ, ਮੁਸ਼ਤਾਕ ਅਹਿਮਦ ਤੋਂ ਬਾਅਦ, ਦਾ ਗ੍ਰੇਟ ਲੈਜੈਂਡ ਅਬਦੁਲ ਕਾਦਰ ਤੋਂ ਬਾਅਦ ਸਾਡੇ ਕੋਲ ਖੇਪ ਕਿਉਂ ਨਹੀਂ ਆ ਰਹੀ? ਲੇਕਿਨ ਬੜੀ ਅੱਛੀ ਗੱਲ ਹੈ ਜੀ, ਸਾਡੇ ਕੋਲ ਹੁਣ ਸਪਿਨਰ ਦੀ ਇੱਕ ਵੱਡੀ ਲੋਟ ਤਿਆਰ ਹੋ ਗਈ ਹੈ। ਹੁਣ ਅਸੀਂ ਕਿੱਥੇ ਗੱਲ ਕਰੀਏ, ਪਾਕਿਸਤਾਨ ਦੀ ਟੀਮ ਦੀ ਬਹੁਤ ਚੰਗਾ ਪਰਫਾਰਮ ਕੀਤਾ, ਲੇਕਿਨ ਇਹ ਇੰਡੀਆ ਤੇ ਜਿਹੜਾ ਜਨੂਬੀ ਅਫਰੀਕਾ ਦੀ ਟੈਸਟ ਸੀਰੀਜ਼ ਜਾਰੀ ਹੈ, ਇਹ ਬੜੀ ਭੈੜੀ ਤਰ੍ਹਾਂ ਜਿਹੜਾ ਕਹਿੰਦੇ ਨਾ ਐਕਸਪੋਜ਼ ਹੋ ਗਈ ਇੰਡੀਅਨ ਟੀਮ। ਜਸਪ੍ਰੀਤ ਬੁਮਰਾਹ ਨੂੰ ਜਿਸ ਤਰ੍ਹਾਂ ਛੱਕੇ ਮਾਰੇ ਨੇ ਮਾਰਕੋ ਜਾਨਸਨ ਨੇ, ਪਹਿਲਾ ਟੈਸਟ ਤੇ ਉਹ ਹਾਰ ਗਏ, ਹੁਣ ਦੂਜੇ ਵਿੱਚ ਵੀ ਤਲਵਾਰ ਲਟਕਦੀ ਪਈ ਹੈ। ਤੇ ਕਿਉਂ ਤੁਸੀਂ ਸਮਝਦੇ ਹੋ ਇੰਡੀਆ ਨੂੰ ਹੋ ਕੀ ਗਿਆ ਜਿਹੜਾ ਬਿਲਕੁਲ ਹੀ ਭੀਗੀ ਬਿੱਲੀ ਬਣ ਗਈ? ਬਿਲਕੁਲ ਉਹ ਕਹਿੰਦੇ ਨੇ ਨਾ, ਜਦੋਂ ਤੁਸੀਂ ਕਿਸੇ ਦੇ ਵਾਸਤੇ ਗੱਡਾ ਖੋਦਦੇ ਹੋ ਨਾ ਤੇ ਤੁਸੀਂ ਸਮ ਟਾਈਮ ਆਪ ਵੀ ਗਿਰ ਜਾਂਦੇ ਉਹਦੇ ਵਿੱਚ, ਤੇ ਇੰਡੀਆ ਦੇ ਨਾਲ ਵੀ ਇਹੀ ਹੋ ਰਿਹਾ। ਇਹ ਮਜ਼ਾਕ ਉਡਾਉਂਦੇ ਸਨ ਪਾਕਿਸਤਾਨ ਦਾ ਜਦੋਂ ਅਫਰੀਕਾ ਦੀ ਟੀਮ ਆਈ ਸੀ, ਲੇਕਿਨ ਹੁਣ ਉਹਨਾਂ ਦੇ ਠੀਕ ਹੈ, ਤੁਸੀਂ ਵੇਖ ਲਓ ਜ਼ਿਆਦਾਤਰ ਪਲੇਅਰ ਉਹੀ ਨੇ ਜਿਹੜੇ ਪਾਕਿਸਤਾਨ ਆਏ ਸਨ, 2-3 ਜਿਹੜੇ ਸੀਨੀਅਰਸ ਨਹੀਂ ਆਏ, ਉਹ ਆਪਣੀ ਮਰਜ਼ੀ ਤੋਂ ਨਹੀਂ ਆਏ, ਉਹ ਹਨ ਉਹਦੇ ਵਿੱਚ ਐਡ ਹੋਏ ਨੇ, ਲੇਕਿਨ ਪਰਫਾਰਮ ਉਹੀ ਕਰਦੇ ਪਏ ਨੇ ਜਿਹੜੇ ਪਾਕਿਸਤਾਨ ਆ ਕੇ ਪਰਫਾਰਮ ਕਰਕੇ ਗਏ ਸਨ। ਉਹਨਾਂ ਦੇ ਹੱਥੋਂ ਹੀ ਜ਼ਲੀਲ ਹੋ ਰਹੇ, ਇੰਡੀਅਨ ਟੀਮ ਜ਼ਲੀਲ ਹੋ ਰਹੀ ਹੈ। ਲੇਕਿਨ ਇਹ ਬੜੀ ਸੋਚਣ ਦੀ ਗੱਲ ਹੈ, ਉਹਨਾਂ ਦੇ ਜਿਹੜੇ ਕ੍ਰਿਕਟ ਐਕਸਪਰਟਸ ਨੇ ਜਾਂ ਐਕਸ ਕ੍ਰਿਕਟਰਸ ਨੇ, ਉਹ ਵੀ ਸਰ ਫੜ ਕੇ ਬੈਠੇ ਨੇ ਕਿ ਸਾਨੂੰ ਹੋ ਕੀ ਗਿਆ, ਕਿਉਂਕਿ ਇੱਥੇ ਆ ਕੇ ਨਿਊਜ਼ੀਲੈਂਡ ਮਾਰ ਕੇ ਉਹਨਾਂ ਨੂੰ ਚਲੀ ਗਈ, ਹੁਣ ਸਾਊਥ ਅਫਰੀਕਾ ਇਹਨਾਂ ਨੂੰ ਮਾਰ ਰਹੀ ਹੈ। ਤੇ ਉਹ ਕਹਿਣ ਦਾ ਮਕਸਦ ਇਹ ਕਿ ਤੁਹਾਡੇ ਕੋਲ ਐਡਵਾਂਟੇਜ ਹੁੰਦਾ ਜਦੋਂ ਤੁਹਾਡਾ ਹੋਮ ਗਰਾਊਂਡ ਹੋਵੇ, ਤੁਹਾਡੇ ਕੋਲ ਐਡਵਾਂਟੇਜ ਹੁੰਦਾ, ਤੁਸੀਂ ਆਪਣੀ ਮਰਜ਼ੀ ਦੀ ਪਿਚਸ ਤਿਆਰ ਕਰੋ ਤੇ ਤੁਸੀਂ ਮੈਚ ਜਿੱਤੋ, ਤੁਸੀਂ
ਆਪਣੀ ਰੇਟਿੰਗ ਅੱਛੀ ਕਰੋ, ਲੇਕਿਨ ਆਪਣੇ ਮੁਤਾਬਿਕ ਪਿਚਾਂ ਬਣਾ ਕੇ ਵੀ ਅਗਰ ਤੁਸੀਂ ਟਰੈਪ 'ਚ ਫਸ ਜਾਂਦੇ ਹੋ ਆਪੋਜੀਸ਼ਨ ਦੇ ਟਰੈਪ ਦੇ ਵਿੱਚ, ਤੇ ਇਹ ਬੜੀ ਮਾਯੂਸੀ ਦੀ ਗੱਲ ਹੈ ਤੇ ਇਹ ਬੜੀ ਵੱਡੀ ਜ਼ਲਾਲਤ ਸਮਝੀ ਜਾਂਦੀ ਹੈ, ਤੇ ਇੰਡੀਆ ਦੇ ਹਿੱਸੇ ਦੇ ਵਿੱਚ ਉਹ ਜ਼ਲਾਲਤ ਆਈ ਹੈ ਕਿਉਂਕਿ ਇਹਨਾਂ ਨੇ ਜਦੋਂ ਪਾਕਿਸਤਾਨ ਨੂੰ ਟਰੈਪ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਇਹਨਾਂ ਨੇ ਮੂੰਹ ਦੀ ਖਾਧੀ ਹੈ। ਤੇ ਹੁਣ ਵੀ ਤੁਸੀਂ ਵੇਖ ਲਓ, ਇਹ ਤੁਸੀਂ ਵੇਖ ਲਓ ਉਤੋਂ ਉਹਨਾਂ ਦੇ ਵੀ 5-6 ਆਊਟ ਹੋ ਗਏ ਸਨ, ਲੇਕਿਨ ਥੱਲੇ ਆ ਕੇ ਉਹ ਸੁਤੂ ਸਾਮੀ ਨੇ ਜਿਸ ਤਰੀਕੇ ਨਾਲ ਪਰਫਾਰਮ ਕੀਤਾ, ਜੈਨਸਨ ਤੁਸੀਂ ਕਿਹਾ ਜੈਨਸਨ ਨੇ ਜਿਸ ਤਰੀਕੇ ਨਾਲ ਪਰਫਾਰਮ ਕੀਤਾ, 93 ਰਨਸ ਦੀ ਇਨਿੰਗ ਖੇਡੀ, ਫਿਰ ਉਸ ਤੋਂ ਬਾਅਦ ਉਹ ਆਪ ਖੇਡ ਹੀ ਨਹੀਂ ਸਕੇ, ਸਿਰਫ 200 ਰਨਸ ਬਣਾਏ। ਇੰਡੀਆ ਵਾਸਤੇ ਇਹ ਹੁਣ ਸੋਚਣ ਦਾ ਮਕਾਮ ਹੈ ਜਿਹੜੀ ਇੰਡੀਅਨ। ਬਹੁਤ ਸ਼ੁਕਰੀਆ ਤੁਹਾਡਾ ਤੌਸੀਫ ਸਾਹਿਬ। ਇੰਡੀਆ ਦੀ ਟੀਮ ਜਿਵੇਂ ਜ਼ਲੀਲ ਹੋ ਰਹੀ ਹੈ, ਜਿਵੇਂ ਨਵੇਂ ਟ੍ਰੈਂਡ ਲਿਆਏ ਸੀ, ਕਦੀ ਹੱਥ ਨਹੀਂ ਮਿਲਾਵਾਂਗੇ, ਕਦੀ ਡਰੈਸਿੰਗ ਰੂਮ ਦੇ ਬੂਹੇ ਬੰਦ ਕਰ ਲੈਂਦੇ ਸੀ, ਹੁਣ ਆਪਣੇ ਗੜੇ ਵਿੱਚ ਆਪ ਹੀ ਡਿੱਗ ਗਏ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ। ब्रेक तो बाद खुशामदीद नाजरीन। अरशद नदीम ने फिर पाकिस्तान का परचम बुलंद करता है, इस्लामिक गेम्स में गोल्ड मैडल जितया। तो उन्होंने नाल गल की जाए तो यासिर सुल्तान बड़े यंग तो टैलेंटेड जोड़े साढ़े है ने, उन्होंने भी सिल्वर मैडल अपने नाम किया है। तो यह जोड़े एथलीट्स ने पाकिस्तान का सरमाया ने इन्होंने ज़्यादा तो ज़्यादा सपोर्ट करना चाहिए। तो यह गल की जाती सी जी कि अरशद नदीम तो यासिर सुल्तान को जोड़ा नेज़ा सीगा वो आलमी मयार के मुताबिक नहीं सन, मगर उन्होंने फिर भी अपनी परफॉर्मेंस नाल दस्या है कि यह जो जज्बा होना चाहिए थोड़े विच ते तुसीं कुछ भी हासिल कर सकते हो। तो यह किहड़ियां मुश्किलात का सामना करना पिया। साडे नाल असगर सलीमी साहब मौजूद ने। वध जी आया सर, तुसीं बड़ा खूबसूरत एक आर्टिकल भी लिखा है तो दस्या है कि अरशद नदीम ने किस तरह पाकिस्तान का परचम बुलंद किया है, किहड़ियां मुश्किलात का उन्होंने सामना किया है। तो तुसीं वेखते हो कि जदों असीं सानूं याद होएगा कि वर्ल्ड एथलैटिक्स विच उन्हां दी कारकरदगी अच्छी नहीं सीगी, नीरज चोपड़ा तो भी असीं थल्ले आए, तो फिर तनकीद शुरू हो गई कि जी अरशद की फिटनेस सही नहीं सी, उन्होंने खेडना नहीं चाहिए सीगा। तो साडी कौम कन्फ्यूज़ क्यों हो जाती है, जदों अच्छा परफॉर्म करते हैं तारीफ करते हैं, जदों हार जाते फिर असीं जिहड़ा है उहदे खिलाफ हो जाते हैं। जी बिल्कुल, अगर असीं देखिया जे साडे मुल्क दे विच टैलेंट बहुत ज़्यादा है और खुशकिस्मती दे नाल साडे कोल 65% जिहड़े साडे नौजवान जिहड़ी आबादी है 65% नौजवानों ते मुश्तमिल हैगी है। और अगर इन्हां नूं निखारिया जाए, इन्हां ते मेहनत की जाए तो तमाम अरशद नदीम बनने की सलाहियत रखते हैं। और अरशद नदीम जिहड़ा है ना वो मिस्त्री का बेटा है, 8 भैन भाई थे और इन्हें जिहड़ी भरपूर तरीके नाल मेहनत की थी। और जो मेहनत करता सी तो लोग इहदे ते हसदे सी, लेकिन मुसलसल मेहनत करता रहा। इहदी सब तो वड्डी जिहड़ी गल है, इहदे जिहड़े वालिद साहब ने वो गरीब होने के बावजूद उन्होंने भरपूर तरीके नाल सपोर्ट किया। और जो बंदे की नीयत ठीक होवे तो फिर जिहड़ा है ना रस्ते मिलते ही जाते हैं। फिर इन्हां नूं जिहड़े कोच इंटरनेशनल जिहड़े कोच ने सुल्तान बट मिल गए ने, उन्होंने इन्हां दी सलाहियतां नूं निखारिया। फिर इन्हां नूं सब तो पहले जिहड़े आए सी पंजाब यूथ फेस्टिवल होए सी, हुकूमत पंजाब ने करवाए सी मुकाबले, इहदे विच एक टैलेंट स्टार के तौर पर जिहड़े गए ने उभर के सामने आए सी। और जो इन्हां दे टैलेंट हुकूमत पंजाब ने देखिया, उसके बाद बाकायदा सरपरस्ती भी की। सुलमान भट्ट जिहड़ा गाने इन्होंने भरपूर उन्होंने भी इन्हां दा साथ दिता और इन्होंने दस्सिया कि नेज़ा जिहड़ा गाना जैवलिन थ्रो सुट्टी दी किवें हैगी है। और तुहानूं पता है कि अरशद नदीम फिर जो अपना पैरिस ओलंपिक्स दे विच 2024 दे विच गए ने, इन्हां ने ना सिर्फ पाकिस्तान नूं उत्थे कंड नहीं लगन दित्ती, पाकिस्तान दा नाम रोशन किया। 40 साल के बाद पाकिस्तान ने पहली दफा गोल्ड मैडल ओलंपिक्स दे विच जित्तिया सी। और ना सिर्फ पाकिस्तान ने 40 साल बाद जित्तिया सी, बल्कि 118 साल की जिहड़ी तारीख रकम भी कीती हैगी सी। 118 साल पहले 92.79 मीटर ते जिहड़ी ना दूरी ते कोई बंदा भी जिहड़ा है ना थ्रो नहीं सी सुट सकिया। और जो वापस आए सी, मैं एयरपोर्ट अलामा इकबाल एयरपोर्ट ते मौजूद हैगा सी, उस वक्त जिहड़ा एक तारीखी इस्तकबाल होया सी। और वाकई जिहड़ा जिंदा दिलाने लाहौर ने उस वक्त साबित किया सी कि वो वाकई जिंदा दिल ने और अपने हीरोज ने इज्जत करना, उन्होंने दा इस्तकबाल करना जानते गए ने। तारीखी इस्तकबाल हैगा सी। 10 बजे तो लाके ते रात उन्होंने घर पहुंचन तक जिहड़ा है ना पूरे हर तरफ प्रोटोकॉल हैगा सी। और इन्हां नूं सरकारी प्रोटोकॉल दे विच जो लाहौर एयरपोर्ट तो मियां चन्नू लैके जाया गया, वो सारी दी सारी असी कवरेज की सी। मैं जिहड़ा लम्हा उस वक्त एक्सप्रेस न्यूज़ नाल वाबस्ता होके एक एक चीज दसी सी और की होया सी। मियां चन्नू दे विच भी बहुत ज्यादा भरपूर तरीके नाल इस्तकबाल होया सी। और उहदे बाद जिहड़ा है ना इनामात दी बारिश भी होई सी। इहदा ये मतलब है कि जिहड़े इनामात दी बारिश होई सी असगर साहब, इन्हां नूं वाकई लभदे भी है ने कि सिर्फ गल्लां होंदियां जी?
ਇਹ ਜਿਹੜੇ ਇਹਨਾਂ ਨੂੰ ਇਨਾਮਾਤ ਲੱਭਦੇ ਹੈ ਨੇ, ਇਹ ਵਾਕਈ ਲੱਭਦੇ ਨੇ ਜਾਂ ਸਿਰਫ ਗੱਲਾਂ ਹੀ ਹੁੰਦੀਆਂ ਕਿ ਸਰਕਾਰੀ ਸਤਹ ਤੇ ਜਿਹੜਾ ਐਲਾਨ ਹੋ ਜਾਂਦਾ ਤੇ ਲੱਭਦਾ ਕੁਝ ਨਹੀਂ ਖਿਡਾਰੀਆਂ ਨੂੰ? ਨਹੀਂ ਮੁਫਾਜ਼ ਸਾਹਿਬ, ਇਹਦੇ ਵਿੱਚ ਜਿਹੜਾ ਐਲਾਨ ਸਰਕਾਰੀ ਸਤਹ ਤੇ ਹੁੰਦਾ ਹੈ ਉਹ ਬਾਕਾਇਦਾ ਮਿਲਦਾ ਵੀ ਹੈਗਾ। ਤੁਹਾਨੂੰ ਅੱਛੀ ਤਰ੍ਹਾਂ ਯਾਦ ਹੋਏਗਾ ਸਾਡੇ ਜਿਹੜੇ ਚੀਫ ਆਫ ਆਰਮੀ ਸਟਾਫ ਉਹਨਾਂ ਨੇ ਵੀ ਅਰਸ਼ਦ ਨਦੀਮ ਨੂੰ ਬੁਲਾਇਆ ਸੀ ਔਰ ਜਿਹੜਾ ਹੈਗਾ ਨਾ ਭਰਪੂਰ ਤਰੀਕੇ ਨਾਲ ਇਹਨਾਂ ਦੀ ਇਨਾਮਾਤ ਦੇ ਜ਼ਰੀਏ ਹੌਸਲਾ ਅਫਜ਼ਾਈ ਕੀਤੀ ਸੀ। ਈਵਾਨ ਵਜ਼ੀਰ ਆਜ਼ਮ ਦੇ ਵਿੱਚ ਵੀ ਬੁਲਾਇਆ ਗਿਆ ਸੀ, ਹੋਰ ਵੀ ਜਿਹੜੇ ਗਏ ਨੇ ਨਾ ਜਿਹੜੇ ਇਨਾਮਾਤ ਜਿਹੜੇ ਦਿੱਤੇ ਸੀ ਔਰ ਬਾਕਾਇਦਾ ਜਿਹੜੇ ਗਏ ਨੇ ਨਾ ਇਨਾਮਾਤ ਇਹਨਾਂ ਨੂੰ ਮਿਲੇ ਗਏ ਸੀ। ਅਰਸ਼ਦ ਨਦੀਮ ਦੀ ਜਿਹੜੀ ਮੈਂ ਸਮਝਦਾ ਉਹ ਕਾਮਯਾਬੀ ਜਦੋਂ ਇਸ ਹੋਈ ਸੀ, ਇਸ ਤੋਂ ਪਹਿਲੇ ਜਿਹੜੇ ਇਸ ਮੁਲਕ ਦੇ ਮੈਂ ਪਹਿਲੇ ਵੀ ਜਿਸ ਤਰ੍ਹਾਂ ਦੱਸਿਆ 65% ਜਿਹੜੀ ਆਬਾਦੀ ਹੈ ਉਹ ਨੌਜਵਾਨਾਂ ਤੇ ਮੁਸ਼ਤਮਿਲ ਹੈਗੀ ਹੈ। ਇਹਨਾਂ 'ਚ ਬੜਾ ਟੈਲੈਂਟ ਹੈਗਾ। ਅਰਸ਼ਦ ਨਦੀਮ ਦੀ ਇਹ ਕਾਮਯਾਬੀ ਨੇ ਦੱਸਿਆ ਹੈਗਾ ਸੀ ਕਿ ਤੁਸੀਂ ਵੀ ਅਗਰ ਮਿਹਨਤ ਕਰੋਗੇ ਤਾਂ ਵੱਡੀ ਤੋਂ ਵੱਡੀ ਜਿਹੜੀ ਕਾਮਯਾਬੀ ਹੈ ਤੁਸੀਂ ਹਾਸਲ ਕਰ ਸਕਦੇ ਹੈਗੇ ਜੇ। ਔਰ ਜਿਸ ਤਰ੍ਹਾਂ ਤੁਸੀਂ ਪਹਿਲੇ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਆਪਣਾ ਥੋੜਾ ਜਿਹਾ ਆਪਣਾ ਬਿਲਕੁਲ ਵਰਲਡ ਐਥਲੈਟਿਕਸ 'ਚ ਬੁਰੀ ਪਰਫਾਰਮੈਂਸ ਸੀ ਉਹਨਾਂ ਦੀ, ਵਰਲਡ ਚੈਂਪੀਅਨਸ਼ਿਪ ਹੋਈ ਸੀ, ਇਹਦੇ ਵਿੱਚ ਪਰਫਾਰਮੈਂਸ ਨਹੀਂ ਦੇ ਸਕੇ। ਦੇਖੋ ਜੀ, ਜਿਹੜਾ ਬੰਦਾ ਮਿਹਨਤ ਕਰਦਾ ਹੈ ਉਹ ਜਿਹੜਾ ਫਿਟਨੈਸ ਮਸਾਇਲ ਜਿਹੜਾ ਖਿਡਾਰੀ ਹੁੰਦਾ ਉਹਦੇ ਫਿਟਨੈਸ ਮਸਾਇਲ ਨਾਲ ਚੱਲਦੇ ਰਹਿੰਦੇ ਨੇ। ਉਸ ਵਕਤ ਮੁਕੰਮਲ ਤੌਰ ਤੇ ਉਹ ਫਿਟ ਨਹੀਂ ਸੀ ਹੈਗੇ, ਲੇਕਿਨ ਉਹਦੇ ਬਾਵਜੂਦ ਵੀ ਉਹਨਾਂ ਨੇ ਪਾਕਿਸਤਾਨ ਦੀ ਨੇਕਨਾਮੀ ਵਾਸਤੇ ਉੱਥੇ ਜਾ ਕੇ ਪਰਫਾਰਮ ਕੀਤਾ। ਲੇਕਿਨ ਚੂੰਕਿ ਇੰਜਰੀ ਦੇ ਮਸਾਇਲ ਹੈਗਾ ਸੀ, ਲੇਕਿਨ ਉੱਥੋਂ ਚੂੰਕਿ ਉਹ ਆਪਣਾ ਫਾਈਨਲ ਰਾਉਂਡ ਤੋਂ ਬਾਹਰ ਹੋ ਗਏ ਸੀ। ਲੇਕਿਨ ਅਰਸ਼ਦ ਨਦੀਮ ਨੇ ਉਸ ਵਕਤ ਵੀ ਹਿੰਮਤ ਨਹੀਂ ਸੀ ਹਾਰੀ, ਦੁਬਾਰਾ ਕਮਬੈਕ ਕੀਤਾ ਔਰ ਇਹਨਾਂ ਦੀ ਜਿਹੜੀ ਕਮਬੈਕ ਕਰਨ ਦੇ ਵਿੱਚ ਜਿਸ ਤਰੀਕੇ ਨਾਲ ਸੁਲਮਾਨ ਬੱਟ ਦਾ ਬਹੁਤ ਜ਼ਿਆਦਾ ਰੋਲ ਹੈ। ਇਹਨਾਂ ਦੇ ਨਾਲ ਜਿਹੜੇ ਹੈਗੇ ਨੇ ਨਾ ਪਾਕਿਸਤਾਨ ਓਲੰਪਿਕ ਐਸੋਸੀਏਸ਼ਨ ਮੈਡੀਕਲ ਕਮਿਸ਼ਨ ਦੇ ਜਿਹੜੇ ਸੈਕਟਰੀ ਨੇ ਡਾਕਟਰ ਅਸਦ ਅਬਾਸ, ਉਹਨਾਂ ਦਾ ਵੀ ਬਹੁਤ ਜ਼ਿਆਦਾ ਤੇ ਔਰ ਵਕਤਨ ਫਕਤਨ ਹੋ ਚੁੱਕੇ ਮਿਓ ਹਸਪਤਾਲ ਉੱਥੇ ਵੀ ਜਿਹੜੇ ਹੈਗੇ ਨੇ ਨਾ ਅਕਸਰ ਆਉਂਦੇ ਰਹਿੰਦੇ ਨੇ, ਇਹਨਾਂ ਦਾ ਰੀਹੈਬ ਉਹਨਾਂ ਦਾ ਹੁੰਦਾ ਰਹਿੰਦਾ ਹੈ, ਉਹਨਾਂ ਦੇ ਫਿਟਨੈਸ ਫਾਈਲ ਔਰ ਸਾਰਾ। ਸਲੀਮ ਸਾਹਿਬ ਨੇ ਗੱਲ ਕੀਤੀ ਜੇ ਸਲਮਾਨ ਬੱਟ ਤੇ ਉਹਨਾਂ ਦੇ ਕੋਚ ਦੀ ਇਹ ਇਖਤਲਾਫਾਤ ਸ਼ੁਰੂ ਹੋਏ ਸਨ ਕਿ ਜਿਹੜੀ ਐਥਲੈਟਿਕਸ ਜਿਹੜੀ ਸਾਡੀ ਫੈਡਰੇਸ਼ਨ ਹੈ ਉਹਨਾਂ ਨੇ ਤਾਹਿਆਤ ਪਾਬੰਦੀ ਆਇਦ ਕੀਤੀ, ਉਸ ਤੋਂ ਬਾਅਦ ਪਾਕਿਸਤਾਨ ਸਪੋਰਟਸ ਬੋਰਡ ਨੇ ਕੱਲ ਇਹ ਪਾਬੰਦੀ ਖਤਮ ਕਰਤੀ ਤੇ ਜਿਹੜੇ ਇਖਤਲਾਫਾਤ ਚੱਲਦੇ ਪਏ ਨੇ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਸਾਡੇ ਐਥਲੀਟਸ ਨੇ ਉਹਨਾਂ ਦੀ ਪਰਫਾਰਮੈਂਸ ਤੇ ਵੀ ਅਸਰ ਕਰ ਸਕਦੇ ਨੇ? ਜੀ ਬਿਲਕੁਲ, ਸਭ ਤੋਂ ਵੱਡਾ ਮਸਲਾ ਵੀ ਇਹੋ ਹੀ ਹੈਗਾ ਕਿ ਜਦੋਂ ਕੋਈ ਜਿੱਤਣ ਲੱਗਦਾ ਹੈ ਸਾਰੇ ਉਹਦੇ ਵਾਰਿਸ ਬਣ ਜਾਂਦੇ ਹੈਗੇ ਨੇ। ਔਰ ਚੂੰਕਿ ਸਲਮਾਨ ਬੱਟ ਦੀ ਬੜੀ ਇਹਦੇ ਵਿੱਚ ਐਫਰਟ ਹੈਗੀ ਸੀ, ਅਰਸ਼ਦ ਨਦੀਮ ਵੀ ਖੁਦ ਵੀ ਉਹਨਾਂ ਨੂੰ ਆਪਣਾ ਉਸਤਾਦ ਸਮਝਦੇ ਨੇ, ਕੋਚ ਸਮਝਦੇ, ਉਹਨਾਂ ਨੂੰ ਹਰ ਵਕਤ ਉਹਨਾਂ ਕੋਲ ਰਹਿਨੁਮਾਈ ਲੈਂਦੇ ਰਹਿੰਦੇ ਨੇ। ਲੇਕਿਨ ਚੂੰਕਿ ਪਾਕਿਸਤਾਨ ਜਿਹੜੀ ਐਥਲੈਟਿਕ ਜਿਹੜੀ ਫੈਡਰੇਸ਼ਨ ਹੈਗੀ ਸੀ ਉਹਨਾਂ ਨੂੰ ਉਹ ਥੋੜੇ ਜਿਹੇ ਮਸਲੇ ਮਸਾਇਲ ਹੈਗੇ ਸੀ ਕਿ ਸਾਡੇ ਜਿਹੜੇ ਹੈਗੇ ਨੇ ਸਾਡੀ ਵਾਹ ਬੱਲੇ ਤੇ ਸਾਡੀ ਹੋਣੀ ਚਾਹੀਦੀ ਹੈ ਤੇ ਸਲਮਾਨ ਬੱਟ ਦੀ ਕਿਉਂ ਹੋ ਰਹੀ ਹੈ? ਆਰਮੀ ਦੀ ਤਰਫੋਂ ਬੁਲਾਇਆ ਜਾ ਰਿਹਾ ਜਾਂ ਈਵਾਨ ਵਜ਼ੀਰ ਆਜ਼ਮ ਦੇ ਵਿੱਚ ਬੁਲਾਇਆ ਜਾ ਰਿਹਾ ਜਾਂ ਵੱਡੀ ਜਿਹੜੀਆਂ ਦਾਵਤਾਂ ਹੋ ਰਹੀਆਂ ਨੇ, ਇਨਵੀਟੇਸ਼ਨ ਆ ਰਹੇ ਨੇ ਔਰ ਤਕਰੀਬਾਤ ਹੋ ਰਹੀਆਂ ਨੇ, ਉੱਥੇ ਸਾਨੂੰ ਕਿਉਂ ਨਹੀਂ ਜਿਹੜਾ ਹੈਗਾ ਨਾ ਉੱਥੇ ਸਲਮਾਨ ਬੱਟ ਕਿਉਂ ਪੇਸ਼ ਹੋ ਰਹੇ ਨੇ ਔਰ ਇਹਦੇ ਬਾਅਦ ਜਿਹੜਾ ਹੈਗਾ ਉਹਨਾਂ ਨੂੰ ਇਨਾਮਾਤ ਕਿਉਂ ਮਿਲ ਰਹੇ ਨੇ? ਥੋੜੀ ਜਿਹੀ ਇੱਕ ਜੈਲਸੀ ਹੁੰਦੀ ਹੈ। ਲੇਕਿਨ ਉਹ ਚੁੱਕੇ ਹੱਕ ਤੇ ਹੀ ਸੱਚ ਸੀ ਔਰ ਜਿਹੜਾ ਪਾਕਿਸਤਾਨ ਸਪੋਰਟਸ ਬੋਰਡ ਦੇ ਵੀ ਜਿਹੜੀ ਕਮੇਟੀ ਬਣਾਈ ਸੀ ਔਰ ਉਹਨੇ ਵੀ ਬਾਕਾਇਦਾ ਤੌਰ ਤੇ ਜਿਹੜਾ ਹੈਗਾ ਨਾ ਇਹਦਾ ਜਿਹੜੀ ਸਰਬਰਾਹੀ ਹੈਗੀ ਸੀ ਉਹ ਸੈਨੇਟਰ ਪਰਵੇਜ਼ ਰਸ਼ੀਦ ਨੇ ਕੀਤੀ ਸੀ। ਉਹ ਚੁੱਕੇ ਬੜੇ ਸਮਝਦਾਰ ਆਦਮੀ ਨੇ ਔਰ तमाम ਮਾਮਲਾ ਨੂੰ ਸਮਝਦੇ ਗਏ ਨੇ ਔਰ ਉਹਨਾਂ ਨੇ ਜਦੋਂ ਦੋਨੋਂ ਪਾਰਟੀਆਂ ਨੇ ਮੌਕਾ ਸੁਣਿਆ ਔਰ ਉਹਨਾਂ ਨੇ ਕਿਹਾ ਕਿ ਨਹੀਂ, ਸਲਮਾਨ ਬੱਟ ਬਿਲਕੁਲ ਸੱਚਾ ਹੈ, ਇਹ ਬਿਲਕੁਲ ਖਰਾ ਆਦਮੀ ਹੈਗਾ ਹੈ ਤੇ ਇਸ ਲਈ ਇਹਨਾਂ ਦੇ ਹੱਕ ਦੇ ਵਿੱਚ ਫੈਸਲਾ ਦੇ ਦਿੱਤਾ। ਔਰ ਜਿਹੜੀ ਪਾਬੰਦੀ ਲੱਗੀ ਹੈਗੀ ਸੀ ਉਹਨੂੰ ਆਪਣਾ ਲਿਫਟ ਕਰਨ ਦਾ ਯਾਨੀ ਕਿ ਉਹਨੂੰ ਹਟਾਉਣ ਦਾ ਜਿਹੜਾ ਹੈਗਾ ਨਾ ਉਹਨਾਂ ਨੇ ਬਾਕਾਇਦਾ ਤੌਰ ਤੇ ਨੋਟੀਫਿਕੇਸ਼ਨ ਵੀ ਕੀਤਾ ਔਰ ਉਹਨਾਂ ਨੇ ਕਿਹਾ ਜਿਹੜੀ ਸਲਮਾਨ ਬੱਟ ਦੀ ਜਿਹੜੀ ਪਾਬੰਦੀ ਲੱਗੀ ਹੈ ਬਿਲਕੁਲ ਗਲਤ ਹੈਗੀ। ਅੱਛਾ, ਤੇ ਅਰਸ਼ਦ ਨਦੀਮ ਦੀ 92 ਕ੍ਰੋਸ ਕਰ ਜਾਂਦੀ ਸੀ, ਸਾਨੂੰ ਯਾਦ ਹੈ ਜਿਹੜੀ ਕ੍ਰੋਸ ਹੈ। ਹੁਣ ਜਿਹੜਾ ਕਿਉਂ ਉਹਨਾਂ ਨੂੰ ਮੁਸ਼ਕਿਲਾਤ ਦਾ ਸਾਹਮਣਾ ਹੈ? ਹੁਣ 80 ਵੀ ਜਿਹੜਾ ਕ੍ਰੋਸ ਨਹੀਂ ਕਰਦਾ ਉਹਨਾਂ ਦਾ ਨਿਜ਼ਾ। ਅੱਜ ਬਿਲਕੁਲ, ਚੂੰਕਿ ਬਹੁਤ ਵੱਡੀ ਜਿਹੜੀ ਹੈਗੀ ਨਾ ਇੰਜਰੀ ਤੋਂ ਨਿਕਲ ਕੇ ਆਏ ਨੇ, ਉਹਨਾਂ ਦੀ ਤੁਹਾਨੂੰ ਪਤਾ ਹੋਏਗਾ ਕਿ ਉਹਨਾਂ ਦੀ ਸਰਜਰੀ ਵੀ ਹੋਈ ਹੈ ਔਰ ਇਸਲਾਮਿਕ ਆਈਡੈਂਟੀਟੀ ਗੇਮਸ ਦੇ ਵਿੱਚ ਕਿਉਂਕਿ ਉਹਨਾਂ ਨੇ ਫਿਰ ਦੂਸਰੀ ਦਫਾ ਜਿਹੜਾ ਹੈਗਾ ਨਾ ਆਪਣਾ 골ਡ ਮੈਡਲ ਵੀ ਲਿਆ ਹੈਗਾ ਪਾਕਿਸਤਾਨ ਦਾ ਪੂਰੀ ਇਸਲਾਮੀ ਦੁਨੀਆ ਦੇ ਵਿੱਚ ਜਿਹੜਾ ਹੈਗਾ ਨਾ ਇੱਕ ਦਫਾ ਫਿਰ ਨਾਮ ਰੋਸ਼ਨ ਕਰ ਦਿੱਤਾ ਹੈਗਾ। ਮੇਰੀ ਇਸ ਹਵਾਲੇ ਨਾਲ ਅਰਸ਼ਦ ਨਦੀਮ ਨਾਲ ਵੀ ਗੱਲਬਾਤ ਹੋਈ ਹੈ, ਉਹਨਾਂ ਦਾ ਵੀ ਇਹ ਹੈਗਾ ਸੀ ਕਿ ਮੈਨੂੰ ਵੀ ਅੰਦਾਜ਼ਾ ਬਾਖੂਬੀ ਅੰਦਾਜ਼ਾ ਹੈਗਾ ਕਿ 10 ਮੀਟਰ ਦਾ ਫਰਕ ਪੈ ਰਿਹਾ ਹੈਗਾ। ਲੇਕਿਨ ਮੈਂ ਜਿਸ ਮਸਲੇ ਮਸਾਇਲ ਤੋਂ ਜਿਨ ਮੁਰਾਹਲ ਤੋਂ ਗੁਜ਼ਰਿਆ ਹੈਗਾ ਵਾ ਉਹਦੇ ਬਾਅਦ ਜਿਹੜਾ ਹੈਗਾ ਨਾ ਮੈਂ ਆਹਿਸਤਾ ਚੁੱਕਿ ਇਸਲਾਮਿਕ ਸੋਲੀਡੈਰਿਟੀ ਜਿਹੜੀ ਗੇਮ ਰਿਆਜ਼ ਦੇ ਵਿੱਚ ਹੋਈਆਂ ਸੀ ਉਹਦੇ ਵਿੱਚ ਫੌਰੀ ਤੌਰ ਤੇ ਇਹਨਾਂ ਨੂੰ ਇੱਥੇ ਜਾਣਾ ਪਿਆ। ਉਹ ਕਹਿੰਦੇ ਨੇ ਕਿ ਮੈਂ ਇਨਸ਼ਾਅੱਲਾ ਦੁਬਾਰਾ ਰਿਦਮ ਦੇ ਵਿੱਚ ਆਵਾਂਗਾ, ਮੇਰਾ ਟਾਰਗੇਟ ਜਿਹੜਾ ਹੈਗਾ ਇਹ 92.79 ਮੀਟਰ ਤੋਂ ਵੀ ਜ਼ਿਆਦਾ ਕਰਨ ਦਾ ਹੈਗਾ ਹੈ। ਔਰ ਇਸ ਹਵਾਲੇ ਨਾਲ ਜਦੋਂ ਮੇਰੀ ਇਹਨਾਂ ਦੇ ਜਿਹੜੇ ਖਸੂਸੀ ਮੁਆਲਜ ਹੈਗੇ ਨੇ ਡਾਕਟਰ ਅਸਦ ਅਬਾਸ ਉਹਨਾਂ ਨਾਲ ਵੀ ਗੱਲ ਹੋਈ, ਉਹਨਾਂ ਦਾ ਵੀ ਕਹਿਣਾ ਹੈ ਕਿ ਅਰਸ਼ਦ ਨਦੀਮ ਜਿਹੜਾ ਹੈਗਾ ਨਾ ਹਿੰਮਤ ਹਾਰਨ ਵਾਲਾ
ਇਹ ਬੰਦਾ ਨਹੀਂ ਹੈਗਾ। ਹਮੇਸ਼ਾ ਇਹ ਜਿਹੜਾ ਹੈਗਾ ਨਾ ਕ੍ਰਾਈਸਿਸ ਦੇ ਵਿੱਚ ਵੀ ਹੈ, ਜਿੰਨਾ ਇਹਦੇ ਤੇ ਕ੍ਰਾਈਸਿਸ ਆਂਦਾ ਹੈ, ਬੁਰਾ ਵਕਤ ਆਂਦਾ ਹੈ, ਇਹ ਜਿਹੜਾ ਉੱਭਰ ਕੇ ਫਿਰ ਉੱਤੇ ਆਂਦਾ ਹੈਗਾ। ਬਿਲਕੁਲ ਸਲੀਮ ਸਾਹਿਬ, ਸਾਡੀ ਵੀ ਇਹੀ ਦੁਆ ਹੈ ਤੇ ਵੱਧ ਤੁਹਾਨੂੰ ਸ਼ੁਕਰੀਆ, ਤੁਸੀਂ ਸਾਡੇ ਨਾਲ ਜੁੜੇ ਹੋ ਤੇ ਇਨਸ਼ਾਅੱਲਾ ਅੱਗੇ ਜਿਹੜੇ ਕਾਮਨਵੈਲਥ ਗੇਮਸ ਵੀ ਆ ਰਹੇ ਨੇ ਤੇ ਅਰਸ਼ਦ ਨਦੀਮ ਉਹਦੇ ਵਿੱਚ ਵੀ ਸਾਨੂੰ ਜਲਵਾਗਰ ਐਕਸ਼ਨ ਜੇ ਦਿਖਾਈ ਦੇਣਗੇ ਤੇ ਉਹ ਸਾਡੇ ਵਾਸਤੇ ਗੋਲਡ ਮੈਡਲ ਜਿੱਤਣਗੇ। ਫਿਲਹਾਲ ਇੱਕ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਬ੍ਰੇਕ ਤੋਂ ਬਾਅਦ ਖੁਸ਼ ਆਮਦੀਦ। ਅਰਸ਼ਦ ਨਦੀਮ ਤੇ ਯਾਸਿਰ ਸੁਲਤਾਨ ਬਾਰੇ ਅਸੀਂ ਗੱਲ ਕਰਦੇ ਪਏ ਸੀ। ਅਰਸ਼ਦ ਨਦੀਮ ਦੇ ਸਾਬਿਕ ਕੋਚ ਫਯਾਜ਼ ਬੁਖਾਰੀ ਸਾਹਿਬ ਸਾਡੇ ਨਾਲ ਮੌਜੂਦ ਨੇ। ਬੁਖਾਰੀ ਸਾਹਿਬ, ਵੱਧ ਜੀ ਆਇਆਂ ਨੂੰ। ਪਹਿਲਾਂ ਤਾਂ ਇਹ ਦੱਸੋ ਕਿ ਇਹ ਯਾਸਿਰ ਸੁਲਤਾਨ ਨੇ ਬੜੀ ਚੰਗੀ ਪਰਫਾਰਮੈਂਸ ਵਿਖਾਈ ਹੈ ਤੇ ਇਹ ਜਵਾਨ ਦੇ ਉੱਤੇ ਤੁਹਾਡੀ ਨਜ਼ਰ ਕਿੱਦਾਂ ਪਈ ਪਹਿਲੀ ਵਾਰੀ? अस्सलाम वालेकुम जी, बहुत शुक्रिया जी ਤੁਹਾਡਾ ਸਾਨੂੰ ਬੁਲਾਉਣ ਦਾ, ਸਾਡੇ ਕੋਲ ਪੁੱਛਣ ਦਾ। ਦੇਖੋ ਜੀ, ਜੇ ਸਭ ਤੋਂ ਪਹਿਲੇ ਮੈਂ ਦੱਸਾਂਗਾ, ਅਰਸ਼ਦ ਮੇਰੇ ਕੋਲ ਆਇਆ ਸੀ 2015 ਚ। 2015 ਤੋਂ ਲੈ ਕੇ ਅਸੀਂ 22 ਤੱਕ ਇਕੱਠੇ ਚੱਲੇ ਆ। ਬਾਅਦ ਵਿੱਚ ਇਹਨੂੰ ਮੇਰੇ ਕੋਲੋਂ ਲੈ ਲਿੱਤਾ ਗਿਆ, ਇਹਨਾਂ ਦੇ ਨਾਲ ਕੋਆਰਡੀਨੇਟਰ ਸਾਂ, ਉਹ ਹੀ ਇਹਨਾਂ ਦੇ ਕੋਚ ਬਣ ਗਏ ਤੇ ਅਰਸ਼ਦ ਉੱਤੇ ਮੇਰੀ 8 ਤੋਂ 10 ਸਾਲ ਦੀ ਕੰਟੀਨਿਊ ਮਿਹਨਤ ਹੈ, ਜਿਹਦੇ ਨਤੀਜੇ ਦੇ ਵਿੱਚ ਅਸੀਂ 올림픽 ਦੇ ਚੈਂਪੀਅਨ ਬਣੇ। 올림픽 ਦੇ ਚੈਂਪੀਅਨ ਦੇ ਨਾਲ ਅਸੀਂ 올림픽 ਦੇ ਰਿਕਾਰਡ ਹੋਲਡਰ ਬਣੇ। ਠੀਕ ਹੈ, ਜਿਹਦੇ ਵਿੱਚ ਸਾਡੀ ਐਥਲੈਟਿਕ ਫੈਡਰੇਸ਼ਨ ਜਿਹੜੀ ਹੈ ਉਹਦੀ ਵੀ ਵਿੱਚ ਪੂਰੀ ਕੰਟਰੀਬਿਊਸ਼ਨ ਹੈ ਜੀ। ਉਹਦੇ ਤੋਂ ਬਾਅਦ ਤੁਸੀਂ ਯਾਸਰ ਦਾ ਪੁੱਛਿਆ। ਯਾਸਰ ਮੇਰੇ ਕੋਲ ਆਇਆ ਕੋਈ 3 ਸਾਲ ਪਹਿਲੇ। ਯਾਸਰ ਥਰੋ ਕਰ ਰਿਹਾ ਸੀ ਆਲਰੇਡੀ 74, 73, 72 ਦੇ ਵਿੱਚ ਥਰੋ ਕਰ ਰਿਹਾ ਸੀ। ਔਰ ਯਾਸਰ ਦੀ ਜਿਹੜੀ ਬੈਸਟ ਥਰੋ ਹੈ, ਇਹਨੇ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਬੈਂਕਾਕ ਵਿੱਚ 80 ਮੀਟਰ ਦੇ ਕਰੀਬ ਇਹਨੇ ਥਰੋ ਕੀਤੀ ਹੈ, ਜਿਹਦੇ ਵਿੱਚ ਏਸ਼ੀਅਨ ਥਰੋਇੰਗ ਚੈਂਪੀਅਨਸ਼ਿਪ ਵਿੱਚ ਤੀਸਰਾ ਹੋਇਆ ਦਾ। ਔਰ ਫਿਰ ਉਹਦੇ ਤੋਂ ਬਾਅਦ ਅਸੀਂ ਥਰੋਇੰਗ ਚੈਂਪੀਅਨਸ਼ਿਪ ਏਸ਼ੀਆ ਜਿਹੜੀ ਕਿ ਮੁਨੱਕਦ ਹੁੰਦੀ ਰਹੀ ਹੈ ਕੋਰੀਆ ਦੇ ਵਿੱਚ, ਮੋਕਪੋ ਦੇ ਵਿੱਚ 2 ਵਾਰੀ ਹੋਈ ਹੈ ਔਰ ਗੁਮੀ ਦੇ ਵਿੱਚ ਹੋਈ ਹੈ, ਜਿਹਦੇ ਵਿੱਚ ਇਹਨੇ ਦੁਬਾਰਾ 78 ਮੀਟਰ 79 ਮੀਟਰ ਥਰੋ ਕੀਤੀ ਹੈ। ਔਰ ਇਸਲਾਮੀ ਗੇਮਾਂ ਦੇ ਉੱਤੇ ਚੂੰਕਿ ਮੈਂ ਇੱਥੇ ਸਾਂ, ਕੋਚ ਇੱਥੇ ਸੀ ਤੇ ਸ਼ਾਗਿਰਦ ਉੱਥੇ ਸੀ, ਜਿਹਦੇ ਕਰਕੇ ਜਦੋਂ ਤੁਸੀਂ 79 ਮੀਟਰ ਦਾ ਬੈਰੀਅਰ ਜਾਂ 80 ਮੀਟਰ ਦਾ ਤੁਸੀਂ ਕ੍ਰਾਸ ਕਰਦੇ ਹੋ ਨਾ, ਇਹ ਥਰੋ ਤੁਹਾਡੀ ਬਣ ਜਾਂਦੀ ਹੈ ਵਰਲਡ ਕਲਾਸ ਦੀ। ਇਸ ਟਾਈਮ ਵਰਲਡ ਕਲਾਸ ਦੀ ਥਰੋ ਬਣਦੀ ਹੈ ਨਾ, ਤੇ ਉੱਥੇ ਕੋਚ ਦਾ ਬੈਠਣਾ ਜ਼ਰੂਰੀ ਹੈ। ਤੁਸੀਂ ਕੀ ਸਮਝਦੇ, ਤੁਹਾਨੂੰ ਕਿਉਂ ਨਹੀਂ ਲੈ ਕੇ ਗਏ? ਵੈਸੇ ਜ਼ਿਆਦਤੀ ਵਾਲੀ ਗੱਲ ਹੈ, ਕਿਉਂਕਿ ਯਾਸਿਰ ਸੁਲਤਾਨ ਆਪਣੀ ਜ਼ੁਬਾਨ ਤੋਂ ਕਹਿ ਚੁੱਕੇ ਨੇ ਕਿ ਮੇਰੇ ਕੋਚ ਫਯਾਜ਼ ਬੁਖਾਰੀ ਮੇਰੇ ਨਾਲ ਹੁੰਦੇ ਤੇ ਮੇਰੀ ਥਰੋ ਹੋਰ ਅੱਗੇ ਜਾ ਸਕਦੀ ਸੀ। ਇਹਦੇ ਵਿੱਚ ਦੇਖੋ ਜੀ, ਫਾਈਨਲ ਸਿਲੈਕਸ਼ਨ ਕਰਨੀ ਹੁੰਦੀ ਹੈ 올림픽 ਐਸੋਸੀਏਸ਼ਨ ਨੇ। 올림픽 ਐਸੋਸੀਏਸ਼ਨ ਨੂੰ ਜਿਨ੍ਹਾਂ ਦੇ ਨਾਮ ਜਾਂਦੇ ਨੇ, ਜਿਵੇਂ ਐਥਲੈਟਿਕ ਆਪਣਾ ਫੈਡਰੇਸ਼ਨ ਨੇ ਘੱਲਿਆ ਮੇਰਾ ਨਾਮ, ਅੱਗੋਂ ਫਾਈਨਲ ਕਰਨਾ ਹੁੰਦਾ ਪਾਕਿਸਤਾਨ ਸਪੋਰਟਸ ਬੋਰਡ ਨੇ। ਪਾਕਿਸਤਾਨ ਸਪੋਰਟਸ ਬੋਰਡ ਨੇ ਜਿਹੜਾ ਹੈਗਾ ਮੇਰਾ ਘੱਲਿਆ ਕਿ ਨਹੀਂ, ਤੇ ਜਿਹਦੇ ਕਰਕੇ ਮੇਰੀ ਐਕ੍ਰੀਡੇਸ਼ਨ ਨਹੀਂ ਹੋ ਸਕੀ। ਠੀਕ ਹੈ, ਇਹਦੇ ਵਿੱਚ ਉਹਨਾਂ ਨੂੰ ਦੇਖਣਾ ਚਾਹੀਦਾ ਸੀ। ਔਰ ਮੈਂ ਇਹਨਾਂ ਨੂੰ ਚਿੱਠੀ ਵੀ ਲਿਖੀ ਇਹਦੇ ਤੋਂ ਬਿਫੋਰ 1 ਮਹੀਨਾ ਪਹਿਲੇ, ਇਹਦੇ ਤੋਂ ਕੰਪੀਟੀਸ਼ਨ ਤੋਂ ਪਹਿਲੇ, ਕਿ ਸਾਡੇ 2 ਮੈਡਲ ਖਾਸ ਨੇ, ਤੁਸੀਂ ਸਿਰਫ ਅਰਸ਼ਦ ਦਾ ਗਿਣਿਆ ਦਾ, ਸਾਡਾ ਸਿਲਵਰ ਮੈਡਲ ਵੀ ਹੈ, ਬਿਲਕੁਲ, ਜਿਹੜਾ ਕਿ ਇਹ ਤਾਰੀਖ ਦੇ ਵਿੱਚ ਫਸਟ ਟਾਈਮ ਹੋਇਆ। ਔਰ ਇਹਦੇ ਵਿੱਚ ਵੀ ਮੇਰੇ ਨਾਲ ਕੰਟਰੀਬਿਊਸ਼ਨ ਐਥਲੈਟਿਕ ਫੈਡਰੇਸ਼ਨ ਦੀ ਵੀ ਹੈ, ਵਾਬਡਾ ਦੀ ਵੀ ਹੈ, ਪਾਕਿਸਤਾਨ ਸਪੋਰਟ, ਯਾਨੀ ਕਿ ਇਹ ਸਾਰੇ ਸਟੇਕ ਹੋਲਡਰ ਨੇ, ਇਹ ਨਾਲ ਨੇ। ਠੀਕ ਹੈ, ਪਰ ਇਹਦੇ ਵਿੱਚ ਅਸੀਂ ਦੇਖਣਾ ਇਹ ਵੇ ਕਿ ਕੋਚ ਇੱਥੇ ਰਹਿ ਗਿਆ ਤੇ ਉੱਥੇ ਗਿਆ। ਹੁਣ ਮੇਰਾ ਇਹਦੇ ਵਿੱਚ ਗੋਲ ਇਹ ਸੀ ਕਿ ਮੇਰੀ ਕੋਸ਼ਿਸ਼ ਸੀ ਕਿ ਮੈਂ ਇਹਦੇ ਕੋਲੋਂ 올림픽 ਦਾ ਜਿਹੜਾ ਕੁਆਲੀਫਿਕੇਸ਼ਨ ਹੈ ਨਾ 85.50 ਯਾਨੀ ਕਿ 85.50, ਕਿਉਂਕਿ ਜਦੋਂ ਤੁਸੀਂ 80 ਮੀਟਰ ਦੇ ਬਲੌਕਸ ਹੁੰਦੇ ਹੋ ਨਾ, ਤੇ ਤੁਸੀਂ ਇਹਦਾ ਮਤਲਬ ਹੈ ਕਿਸੇ ਟਾਈਮ ਤੇ 84, 83, 85 ਕਰ ਸਕਦੇ ਹੋ। ਇਹ ਮੈਂ ਗੱਲ ਇਸ ਕਰਕੇ ਕਹਿ ਰਿਹਾ ਕਿ ਇੱਥੋਂ ਕੱਲਣ ਤੋਂ ਪਹਿਲੇ ਜਿਹੜੀ ਆਖਰੀ ਟੈਕਨੀਕ ਹੈ ਯਾਸਰ ਦੇ ਕੋਲੋਂ ਮੈਂ 81 ਮੀਟਰ ਦੀ ਕਰਾਈ ਹੈ, ਜਿਹਦੇ ਵਿੱਚ ਫੈਡਰੇਸ਼ਨ ਦੇ ਜਿਹੜੇ ਮੇਨ ਰੁਕਨ ਨੇ, ਸਾਡੇ ਪ੍ਰੈਜ਼ੀਡੈਂਟ ਸਾਹਿਬ ਉਹ ਵੀ ਆਏ, ਬ੍ਰਿਗੇਡੀਅਰ ਸਾਹਿਬ ਬਜਾਜ ਦਾ, ਔਰ ਉਹ ਦੇ ਕੇ ਗਿਆ। ਯਾਨੀ ਕਿ 81 ਮੀਟਰ ਦੀ ਥਰੋ ਇਹਨੂੰ ਮੈਂ ਕਰਵਾ ਕੇ ਘੱਲੀ ਹੈ। ਹੁਣ ਗੱਲ ਹੈ ਕਿ ਕੋਚ ਇੱਥੇ ਬੈਠਾ ਦਾ, ਕੋਚ ਦਾ ਉੱਥੇ ਹੋਣਾ ਜ਼ਰੂਰੀ ਹੁੰਦਾ ਹੈ ਜਦੋਂ ਤੁਸੀਂ ਵਰਲਡ ਕਲਾਸ ਦੀ ਥਰੋ ਕਰਨੀ ਹੈ। ਔਰ ਮੇਰੀ ਇਹ ਗੁਜ਼ਾਰਿਸ਼ ਹੈ ਗਵਰਨਮੈਂਟ ਨੂੰ, ਅਦਾਰਿਆਂ ਨੂੰ, ਕਿ ਜਦੋਂ ਤੁਸੀਂ ਵਰਲਡ ਕਲਾਸ ਦੀ ਇੰਟਰਨੈਸ਼ਨਲ ਮੈਡਲਾਂ ਦੇ ਵਿੱਚ ਆ ਰਹੇ ਹੁੰਦੇ ਹੋ ਨਾ, ਉੱਥੇ ਕੋਚ ਦਾ ਹੋਣਾ ਜ਼ਰੂਰੀ ਹੈ। ਕੋਚ ਨੂੰ ਇਗਨੋਰ ਨਾ ਕਰੋ
ਤੇ ਸਾਡੀ ਸਪੋਰਟਸ ਉੱਤੇ ਨਿਕਲ ਜਾਏਗੀ। ਬਹੁਤ ਸ਼ੁਕਰੀਆ। ਬਿਲਕੁਲ ਫਯਾਜ਼ ਬੁਖਾਰੀ ਸਾਹਿਬ, ਯਕੀਨੀ ਤੌਰ ਤੇ ਤੁਸੀਂ ਸਹੀ ਕਿਹਾ ਹੈ ਕਿ ਕੋਚ ਦੇ ਬਗੈਰ ਸ਼ਾਗਿਰਦ ਕੁਝ ਨਹੀਂ ਕਰ ਸਕਦਾ ਹੈ। ਤੁਹਾਡੀਆਂ ਮਿਹਨਤਾਂ ਸਿੰਘ ਰੰਗ ਲਾਈਆਂ। ਤੇ ਇੱਕ ਸਵਾਲ ਦਾ ਜਵਾਬ ਦੇ ਦਿਓ, ਇਹ ਜਿਹੜਾ ਯਾਸਿਰ ਸੁਲਤਾਨ ਨੇ 76 ਦੀ ਥਰੋ ਕੀਤੀ ਹੈ ਤੇ ਇਹ 80 ਨੂੰ ਕ੍ਰਾਸ ਕਿਉਂ ਨਹੀਂ ਕਰ ਪਾ ਰਹੇ? ਮੈਂ ਇੱਕ ਗੱਲ ਕਹੀਏ ਕਿ ਦੇਖੋ ਅਰਸ਼ਦ ਉੱਤੇ ਮੇਰੀ ਕੰਟੀਨਿਊ 8 ਤੋਂ 9 ਸਾਲ ਦੀ ਮਿਹਨਤ ਸੀ। ਉਹਦੇ ਤੋਂ ਬਾਅਦ ਅਗਰ ਉਹਦਾ ਕੋਚ ਦੂਸਰਾ ਆਇਆ ਨਾ, ਉਹਦਾ ਕੋਚ ਨਹੀਂ ਹੈ, ਉਹ ਉਸੇ ਸੀਕੁਐਂਸ ਵਿੱਚ ਆਂਦਾ ਗਿਆ, ਉਹਦੇ ਵਿੱਚ ਹੀ ਉਹ ਥਰੋ ਕਰਦਾ ਗਿਆ। 8 ਸਾਲ ਦੀ ਮਿਹਨਤ ਨੂੰ ਤੁਸੀਂ ਐਵੇਂ ਨਾ ਸਮਝੋ। ਇਹ ਜਿਹੜੀ ਤੁਹਾਡੀ ਟ੍ਰੇਨਿੰਗ ਚੱਲ ਰਹੀ ਹੁੰਦੀ ਹੈ ਨਾ, ਬੜੀ ਖਾਸ ਟ੍ਰੇਨਿੰਗ ਹੁੰਦੀ ਹੈ ਔਰ ਤੁਸੀਂ ਉਸੇ ਤਸਲਸਲ ਵਿੱਚ ਹੀ ਅੱਗੇ ਨਿਕਲ ਜਾਂਦੇ ਹੋ। ਤੁਸੀਂ 22 ਤੱਕ ਟ੍ਰੇਨਿੰਗ ਕਰਾਈ, 23 24 ਤੱਕ ਤੁਸੀਂ ਉਹਨੂੰ ਲੈ ਕੇ ਚਲੇ ਗਏ। ਜਦੋਂ ਤੁਸੀਂ ਤੁਹਾਡੀ ਵੈਲਿਊਜ਼ ਕੋਈ ਹੋਰ ਦੂਸਰੀਆਂ ਚੀਜ਼ਾਂ ਹੋ ਜਾਂਦੀਆਂ ਨੇ, ਤੁਹਾਨੂੰ ਟ੍ਰੇਨਿੰਗ ਕਰਨੀ ਪੈਂਦੀ ਬੁਖਾਰੀ ਸਾਹਿਬ, ਜਿਹੜੇ ਇਨਾਮਾਤ ਦੀ ਬਾਰਿਸ਼ ਹੋਈਆਂ ਨੇ ਉਹਦੇ ਅਰਸ਼ਦ ਨਦੀਮ ਦੇ ਉੱਤੇ, ਤੇ ਤੁਸੀਂ ਤੇ ਉਹਨੂੰ ਬਣਾਇਆ ਤੇ ਤੁਹਾਨੂੰ ਵੀ ਕੁਝ ਮਿਲਿਆ ਹਕੂਮਤ ਦੀ ਤਰਫੋਂ? ਅੱਛਾ ਜੀ, ਇਹ ਕੁਐਸਚਨ ਤੁਹਾਨੂੰ ਗਵਰਨਮੈਂਟ ਨੂੰ ਆਪਣਾ ਕਰਨਾ ਚਾਹੀਦਾ, ਜਿਹਦੇ ਤੇ ਮੈਂ 12 ਵਾਰੀ ਚਿੱਠੀਆਂ ਲਿਖ ਚੁੱਕਿਆ। ਇਹਦੇ ਵਿੱਚ ਪਾਕਿਸਤਾਨ ਸਪੋਰਟਸ ਬੋਰਡ ਨੂੰ ਵੀ, ਸੈਕਟਰੀ ਆਈਪੀਸੀ ਨੂੰ ਵੀ, ਮਿਨਿਸਟਰ ਸਾਹਿਬ ਨੂੰ ਵੀ, ਸਭ ਨੂੰ ਮੈਂ ਚਿੱਠੀਆਂ ਲਿਖ ਚੁੱਕਿਆ ਕਿ ਮੇਰਾ ਹੱਕ ਹੈ। ਤੁਸੀਂ ਹਾਂ ਜਿਹੜੇ ਸਪਾਂਸਰ ਲਏ ਨੇ ਉਹ ਤੁਸੀਂ ਦਿਓ, ਬੱਟ ਸਾਹਿਬ ਨੂੰ ਉਹਨਾਂ ਨੂੰ ਦਿਓ। ਜਿਹੜਾ ਇਹਦੇ ਵਿੱਚ ਇਨਾਮਾਂ ਨੇ, ਸਕਸੈਸ ਦੇ ਪੈਸੇ ਨੇ, ਉਹ ਕੋਚ ਦੇ ਨੇ, ਉਹ ਕੋਈ ਨੂੰ ਦੇ ਦਿਓ। ਪਰ ਸਾਡੀ ਕੋਈ ਸੁਣੇਗਾ ਤੇ ਅੱਛੀ ਗੱਲ ਹੋ ਜਾਏਗੀ, ਨਹੀਂ ਤੇ ਠੀਕ ਹੈ। ਬਿਲਕੁਲ, ਚੈਨਲ ਦੇ ਤਵਾਸਲ ਤੋਂ ਮੈਂ ਇਹੀ ਦਰਖਾਸਤ ਕਰਦਾ ਫਯਾਜ਼ ਬੁਖਾਰੀ ਸਾਹਿਬ ਨੂੰ, ਮੈਂ ਜ਼ਾਤੀ ਤੌਰ ਤੇ ਜਾਣਦਾ ਇਹ ਜਿਹੜਾ ਨਾ ਹੱਕਦਾਰ ਨੇ ਇਨਾਮਾਤ ਦੀ ਅਰਸ਼ਦ ਨਦੀਮ ਨੂੰ ਅਸਲ 'ਚ ਬਣਾਉਣ ਵਾਲੇ ਇਹ ਹੀ ਨੇ। ਸਲਮਾਨ ਬੱਟ ਸਾਹਿਬ ਉਹ ਵੀ ਕੋਚ ਨੇ ਬਾਹਰ, ਉਹ ਬਹਿਰਹਾਲ ਬਾਅਦ ਦੀ ਗੱਲ ਹੈ, ਲੇਕਿਨ ਬੁਖਾਰੀ ਸਾਹਿਬ ਨਹੀਂ ਕੁਐਸਚਨ ਆਂਦਾ ਨਾ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਅਗਰ ਤੇ ਇਹਦੇ ਵਿੱਚ ਕੋਈ ਬੱਟ ਸਾਹਿਬ ਨੇ ਕੋਈ ਅੱਜ ਤੱਕ ਕੋਈ 60 ਮੀਟਰ ਦਾ, ਕੋਈ 70 ਮੀਟਰ ਦਾ ਕੋਈ ਮੁੰਡਾ ਤਿਆਰ ਕੀਤਾ ਤੇ ਮੈਨੂੰ ਦੱਸ ਦਿਓ। ਮੈਂ ਤੇ ਹਾਈਏ ਵੀ ਗਰਾਊਂਡ ਦੇ ਵਿੱਚ ਮੌਜੂਦ ਆ, ਪਰ ਉਹਦਾ ਮਤਲਬ ਇਹ ਨਹੀਂ ਬੱਟ ਸਾਹਿਬ ਵੱਡੇ ਨੇ। ਇਹ ਚੰਦ ਫੈਸਲੇ ਅੱਲਾਹ ਤੁਹਾਡੇ ਤੇ ਵੀ ਛੱਡਦਾ ਕਿ ਤੁਸੀਂ ਖੁਦ ਕਰੋ। ਉਹਦੇ ਵਿੱਚ ਤੁਸੀਂ ਅਦਲ ਉੱਤੇ ਫੈਸਲਾ ਅਗਰ ਕਰਦੇ ਹੋ ਤੇ ਮੇਰਾ ਖਿਆਲ ਹੈ ਉਹ ਫਿਰ ਕਿਸੇ ਦੇ ਨਾਲ ਜ਼ਿਆਦਤੀ ਨਹੀਂ ਹੁੰਦੀ। ਔਰ ਮੇਰੀ ਗਵਰਨਮੈਂਟ ਨੂੰ ਵੀ ਇਹੀ ਹੈ ਕਿ ਤੁਸੀਂ ਅਦਲ ਉੱਤੇ ਫੈਸਲੇ ਕਰੋ। ਠੀਕ ਹੈ ਬੁਖਾਰੀ ਸਾਹਿਬ, ਬਹੁਤ-ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਤੇ ਸਾਡੀ ਵੀ ਇਹ ਦਰਖਾਸਤ। ਔਰ ਇਸ ਤਰ੍ਹਾਂ ਤੇ ਯਾਸਰ ਵੀ ਕੱਲ ਨੂੰ ਕਹਿ ਦੇਗਾ ਜਾਂ ਕੋਈ ਹੋਰ ਵੀ ਸਟੂਡੈਂਟ ਕੱਲ ਨੂੰ ਕਹਿ ਦੇਗਾ ਮੇਰਾ ਕੋਚ ਹੈ ਨਹੀਂ, ਮੇਰਾ ਕੋਚ ਦੂਸਰਾ ਹੈ, ਜਿਹਦੇ ਕੋਲੋਂ ਉਹਨੂੰ ਫਾਇਦਾ ਹੋ ਰਿਹਾ ਹੈ। ਠੀਕ ਹੈ ਬੁਖਾਰੀ ਸਾਹਿਬ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਹੋ ਤੇ ਸਾਡੀ ਇਹੀ ਦਰਖਾਸਤ ਹੈ ਜਿਹੜੇ ਸਾਡੇ ਅਸਾਸਾ ਨੇ, ਸਾਡੇ ਕੋਚ ਨੇ, ਉਹਨਾਂ ਨੂੰ ਹਕੂਮਤ ਨੂੰ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਸਾਡੇ ਵਾਸਤੇ ਬੜੇ ਕੀਮਤੀ ਨੇ। ਕੱਲ ਨੂੰ ਬੜੇ ਜਿਹੜੇ ਮੁਸਤਕਬਲ ਦੇ ਇਵੈਂਟਸ ਆ ਰਹੇ ਨੇ, ਇਹਨਾਂ ਦਾ ਕਿਰਦਾਰ ਲਾਜ਼ਮੀ ਹੋਏਗਾ ਤੇ ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਉੱਤੇ ਅਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ, ਅੱਲਾਹ ਹਾਫਿਜ਼ ਨਾਸਰ।